ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਅਮਰੀਕਾ ਦੇ ਵਿੱਚ ਤੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਕਈ ਵੱਡੀਆਂ ਅਹਿਮ ਖਬਰਾਂ ਬਾਰੇ ਤੁਹਾਨੂੰ ਜਾਣਕਾਰੀਆਂ ਦੇਵਾਂਗੇ। ਜੋੜਦੇ ਹਾਂ ਪਹਿਲਾਂ ਨਾਲ ਹਰਜੋਤ ਸਿੰਘ ਖਾਲਸਾ ਜੀ ਨੂੰ। ਖਾਲਸਾ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਵੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਜੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 21 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੀ। ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਆ ਤਾਂ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਹੈ ਜੀ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ 4159090503 ਤੇ ਕਰ ਸਕਦੇ ਹੋ। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫ੍ਰੈਜ਼ਨੋ, ਮੇਜਰ ਸਿੰਘ ਸਿੱਧੂ, ਵਰਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਸਿੰਘ ਬਸਰਾ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟਲੋਪ ਟਰੱਕ ਸ਼ਾਪ ਵਾਲੇ ਬਰਨਸ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855 905 2575 ਤੇ ਕਾਲ ਕਰ ਸਕਦੇ ਹੋ ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਕਾਫੀ ਹਫ਼ਤਿਆਂ ਤੋਂ ਬਾਅਦ ਇੱਕ ਗੁੱਡ ਖਬਰ ਹੁਣ ਇਹ ਆ ਰਹੀ ਆ। ਅੱਜ ਸਟਾਕ ਮਾਰਕੀਟ ਬਹੁਤ ਜ਼ਿਆਦਾ ਉੱਪਰ ਗਈ ਹੈਗੀ ਆ। ਜੀ ਪਿਛਲੇ ਕਈ ਹਫ਼ਤਿਆਂ ਤੋਂ ਆਪਾਂ ਦੇਖ ਰਹੇ ਸੀ ਸਟਾਕ ਮਾਰਕੀਟ ਥੱਲੇ ਤੇ ਥੱਲੇ ਹੀ ਜਾ ਰਹੀ ਸੀ। ਅੱਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਡਾਓ ਜੋਨ ਇੰਡਸਟਰੀਅਲ 505 ਪੁਆਇੰਟ ਉੱਪਰ ਹੈਗਾ 1.7%। S&P ਇੰਡੈਕਸ 2.3% ਉੱਪਰ ਆ। ਨੈਸਡੈਕ ਕੰਪੋਜ਼ਿਟ 2.8%। ਸੋ ਯੂਐਸ ਸਟਾਕ ਮਾਰਕੀਟ ਕਲੋਜ਼ ਹੋਈ ਸੀ ਮੰਡੇ ਜੂਨਟੀਨਥ ਕਰਕੇ। ਕੱਲ ਫੈਸਟੀਵਲ ਸੀ, ਫੈਡਰਲ ਹੌਲੀਡੇ ਸੀ, ਪਰ ਅੱਜ ਜਦੋਂ ਹੀ ਖੁੱਲੀ ਆ ਤੇ ਬਹੁਤ ਜ਼ਿਆਦਾ ਸਟਾਕ ਮਾਰਕੀਟ ਉੱਪਰ ਗਈ ਹੈਗੀ ਆ। 482 ਮੈਂਬਰ ਜੋ ਹੈਗੇ S&P ਇੰਡੈਕਸ ਦੇ 500 ਦੇ, ਉਹ ਸਾਰੇ ਇਸ ਵੇਲੇ ਗ੍ਰੀਨ ਦੇ ਵਿੱਚ ਹੈਗੇ ਆ, ਸਾਰੇ ਉੱਪਰ ਗਏ ਹੈਗੇ ਆ। ਸੋ ਇੱਕ ਗੁੱਡ ਨਿਊਜ਼ ਆਈ ਹੈਗੀ ਆ। ਕਰੂਡ ਫਿਊਚਰ 1.1% ਹਾਇਰ ਗਿਆ, $115.32 ਪਰ ਬੈਰਲ ਦੇ ਹਿਸਾਬ ਨਾਲ। ਵੈਸਟ ਟੈਕਸਸ ਇੰਟਰਮੀਡੀਏਟ ਯੂਐਸ ਆਇਲ ਬੈਂਚਮਾਰਕ 2% ਉਹਨਾਂ ਨੇ ਗੇਨ ਕੀਤਾ ਹੈਗਾ, $111.55 ਦੇ ਉੱਤੇ। ਮੇਜਰ ਟੈਕ ਸਟਾਕ ਖਾਸ ਕਰਕੇ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੈਟ 4% ਉੱਪਰ ਗਈ ਆ। ਐਪਲ ਤੇ ਐਮਾਜ਼ੋਨ ਦੋਨਾਂ ਦੇ ਸ਼ੇਅਰ 3% ਦੇ ਕਰੀਬ ਉੱਪਰ ਗਏ ਹੈਗੇ ਆ। ਟੈਸਲਾ 10% ਤੋਂ ਉੱਪਰ ਗਈ ਹੈ। ਟੈਸਲਾ ਨੇ ਪਿਛਲੇ ਦਿਨਾਂ 'ਚ ਅਨਾਊਂਸ ਕੀਤਾ ਸੀ ਵੀ ਉਹ ਕਾਫੀ ਲੋਕ ਲੇ ਆਫ ਵੀ ਕਰਨ ਜਾ ਰਹੇ ਹੈਗੇ ਆ। ਕੈਲਿਗ ਕੰਪਨੀ ਜੋ ਆ ਉਹ 5% ਉੱਪਰ ਗਈ ਆ, ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਵੀ ਉਹ ਸਪਲਿਟ ਕਰਨ ਜਾ ਰਹੇ ਆਪਣੀ ਕੰਪਨੀ ਨੂੰ 3 ਵੱਖ-ਵੱਖ ਕੰਪਨੀਆਂ ਦੇ ਵਿੱਚ। ਸਪਿਰਿਟ 에ਅਰਲਾਈਨ ਦੇ ਸ਼ੇਅਰ 8% ਉੱਪਰ ਗਏ ਆ ਜਦੋਂ ਜੈਟ ਬਲੂ ਨੇ ਟੇਕ ਓਵਰ ਕੀਤਾ ਹੈਗਾ, ਤੇ ਉਹ $33.50 ਤੇ ਉਹਨਾਂ ਦਾ ਸ਼ੇਅਰ ਗਿਆ ਹੈਗਾ। ਤੇ ਯੀਲਡ ਬੈਂਚਮਾਰਕ 10 ਈਅਰ ਟ੍ਰੇਜਰੀ ਨੋਟ ਦੇ ਉੱਤੇ ਜਿੱਦਾਂ ਹਾਇਰ ਹੈਗੀ ਆ, ਕਾਫੀ ਉੱਤੇ ਗਈ ਹੈਗੀ ਆ। ਲਗਾਤਾਰ 10 ਵੀਕ ਸਟਾਕ ਮਾਰਕੀਟ ਡਾਊਨ ਜਾਣ ਤੋਂ ਬਾਅਦ 11ਵੇਂ ਹਫ਼ਤੇ ਇੱਕਦਮ ਉੱਪਰ ਗਈ ਹੈਗੀ ਆ। ਬਲੂ ਚਿਪ ਡਾਓ ਸਲਿਡ ਉਹ ਡਾਊਨ ਗਏ ਆ 4.8% ਪਿਛਲੇ ਹਫ਼ਤੇ। 30,000 ਤੋਂ ਥੱਲੇ ਚਲਾ ਗਿਆ ਸੀ। ਤੇ ਜਨਵਰੀ 2021 ਲਾਸਟ ਵੀਕ ਤਾਂ ਟੈਕ ਦਾ ਹੈਵੀ ਨੈਸਡੈਕ ਸਲਿਪ ਹੋਇਆ ਸੀ 4.8% ਪਿਛਲੇ ਹਫ਼ਤੇ ਦੇ ਵਿੱਚ। ਸੋ ਅੱਜ ਸਟਾਕ ਮਾਰਕੀਟ ਵੱਲੋਂ ਤਾਂ ਖਬਰ ਵਧੀਆ ਆ ਰਹੀ ਆ। ਜੀ ਤੇ ਬਾਕੀ ਰੀਅਲ ਸਟੇਟ ਦੀ ਦੇਖਦੇ ਆ ਉਹ ਕਿਸ ਤਰ੍ਹਾਂ ਹੈਗੀ ਆ, ਕਿਉਂਕਿ ਫੈਡ ਦੇ ਚੇਅਰਮੈਨ ਜਰੋਮੀ ਪਾਵਲ ਕੱਲ ਨੂੰ ਤੇ ਪਰਸੋਂ ਨੂੰ ਬੁੱਧਵਾਰ ਤੇ ਵੀਰਵਾਰ ਕਾਂਗਰਸ ਦੇ ਅੱਗੇ ਟੈਸਟੀਫਾਈ ਕਰਨਗੇ। ਇਹ ਪਹਿਲੀ ਵਾਰੀ ਹੋਊਗਾ ਜਦੋਂ ਉਹਨਾਂ ਨੇ ਇੰਨਾ ਜ਼ਿਆਦਾ ਇੰਟਰਸਟ ਰੇਟ 3 ਕੁਆਟਰ ਬੇਸਿਸ ਪੁਆਇੰਟ 1994 ਤੋਂ ਬਾਅਦ ਵਧਾਇਆ ਹੈਗਾ। ਜਿਹੜੇ ਇਨਵੈਸਟਰ ਆ ਹਜੇ ਵੀ ਉਹ ਮੋਨੀਟਰ ਕਰ ਰਹੇ ਹੈਗੇ ਡਾਟਾ, ਕਿੱਦਾਂ ਇਕੋਨਮੀ ਹੈਗੀ ਆ, ਕਿੱਦਾਂ ਰਹੂਗਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ
ਲੱਗੂਗਾ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਕ੍ਰਿਪਟੋ ਕਰੰਸੀਜ਼ ਦੀ, ਇੱਕ ਟਾਈਮ ਦੇ ਉੱਤੇ ਤਾਂ ਬਿਟਕੋਇਨ $17,601 ਤੇ ਆ ਗਿਆ ਸੀ। ਜੀ, ਉਹਦੀ ਕੀਮਤ ਹੁਣ 20,000 ਤੋਂ ਉੱਤੇ ਚਲੇ ਗਈ ਆ। ਇਹ $69,000 ਤੋਂ ਬਿਲਕੁਲ ਥੱਲੇ ਗਈ ਸੀ। ਜੀ। ਖਬਰਾਂ ਦੇ ਵਿੱਚ ਰੁੱਖ ਕਰਦੇ ਹਾਂ ਆਪਾਂ ਚੀਨ ਦਾ, ਜਿੱਥੇ ਚੀਨ ਦੇ ਜਿਆਂਗਸ਼ੀ ਸੂਬੇ ਦੇ ਵਿੱਚ ਇਲਾਕੇ ਦੇ ਵਿੱਚ ਹੜ੍ਹਾਂ ਦੀ ਕਰਕੇ ਸਥਿਤੀ ਜਿਹੜੀ ਆ ਬਹੁਤ ਖਤਰਨਾਕ ਬਣੀ ਹੋਈ ਆ। 5 ਲੱਖ ਲੋਕਾਂ ਦਾ ਹਾਲ ਬੁਰਾ ਹੈ। 43,000 ਹੈਕਟੇਅਰ ਫਸਲ ਬਰਬਾਦ ਹੋ ਗਈ ਆ। $7 ਕਰੋੜ ਦਾ ਨੁਕਸਾਨ ਜਿਹੜਾ ਉਹ ਹੋ ਗਿਆ, ਜਿਹੜਾ ਦਿਖਦਾ ਹੈ। ਕੁੱਲ $40 ਕਰੋੜ ਦਾ ਨੁਕਸਾਨ ਜਿਹੜਾ ਉਹ ਹੋ ਗਿਆ। ਇਸ ਹਫ਼ਤੇ ਫਿਰ ਜਿਹੜਾ ਉਹ ਮੌਸਮ ਵਿਗਿਆਨੀਆਂ ਮੁਤਾਬਕ ਮੀਂਹ ਜਿਹੜਾ ਉਹ ਪੈ ਸਕਦਾ ਹੈ। ਜਿਆਂਗਸ਼ੀ ਸੂਬੇ ਦੇ ਵਿੱਚ ਭਾਰੀ ਮੀਂਹ ਤੇ ਹੜ੍ਹਾਂ ਕਰਕੇ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ। ਜਿਆਂਗਸ਼ੀ ਦੇ ਜਿਹੜੇ ਆ 5 ਲੱਖ ਲੋਕ ਇਹਨਾਂ ਹੜ੍ਹਾਂ ਕਰਕੇ, ਮੀਂਹਾਂ ਕਰਕੇ ਪ੍ਰਭਾਵਿਤ ਹੋਏ ਨੇ। 43,300 ਹੈਕਟੇਅਰ ਜਿਹੜੀ ਫਸਲ ਆ ਹੁਣ ਤੱਕ ਅੰਦਾਜ਼ਿਆਂ ਦੇ ਮੁਤਾਬਕ, ਪਰ ਅੰਦਾਜ਼ੇ ਵੱਧ ਵੀ ਹੋ ਸਕਦੇ ਨੇ, ਜਿਹੜਾ ਉਹ ਬਰਬਾਦ ਹੋ ਚੁੱਕੀ ਆ। ਹਾਲਾਂਕਿ ਮੀਂਹ ਹੁਣ ਦੱਸਦੇ ਵੀ ਉੱਥੇ ਬੰਦ ਹੋ ਗਿਆ, ਪਰ ਫਿਰ ਵੀ ਮੌਸਮ ਵਿਭਾਗ ਆ ਜਿਹੜਾ ਉਹ ਕਹਿੰਦਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਮੀਂਹ ਆ ਉਹ ਆ ਸਕਦਾ, ਜਿਸ ਕਰਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੋਕਾਂ ਨੂੰ ਇਸ ਤੋਂ ਵੀ ਮਾੜੀ ਤੇ ਭਿਆਨਕ ਸਥਿਤੀ ਦਾ ਜਿਹੜਾ ਸਾਹਮਣਾ ਕਰਨਾ ਉਹ ਪੈ ਸਕਦਾ। ਉਧਰ ਦੂਜੇ ਪਾਸੇ ਜਿਹੜੀ ਉਹਨਾਂ ਦੀ ਯਾਂਗਤਜੀ ਨਦੀ ਆ, ਉਹਦਾ ਜਿਹੜਾ ਵਾਟਰ ਲੈਵਲ ਆ, ਉਹਦਾ ਜਿਹੜਾ ਪਾਣੀ ਦਾ ਪੱਧਰ ਆ, ਉਹ ਲਗਾਤਾਰ ਤਾਂ ਨੂੰ ਆ ਰਿਹਾ, ਵੱਧ ਰਿਹਾ। ਤੇ ਇਸ ਕਰਕੇ ਹੁਣ ਜਿਹੜੇ ਹੋਰ ਉੱਥੋਂ ਦੇ ਡੈਮ ਨੇ, ਉਹਨਾਂ ਨੂੰ ਵੀ ਹਾਈ ਅਲਰਟ ਤੇ ਕੀਤਾ ਗਿਆ। ਮੌਸਮ ਵਿਭਾਗ ਦਾ ਜਿਹੜਾ ਅੰਦਾਜ਼ਾ ਹੈ, ਉਹ ਇਹ ਕਹਿੰਦਾ ਵੀ ਆਉਣ ਵਾਲੇ 4 ਦਿਨਾਂ ਦੇ ਵਿੱਚ ਜਿਹੜੀ ਆ ਚੀਨ ਦੀ ਮਿੱਠੇ ਪਾਣੀ ਦੀ ਜਿਹੜੀ ਨਦੀ ਆ, ਪੋਯਾਂਗ ਝੀਲ, ਉਹਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਆ ਉਹ ਹੋਰ ਵੱਧ ਸਕਦਾ, ਜਿਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਅਥਾਰਟੀਜ਼ ਜਾਂ ਸਰਕਾਰ ਦੇ ਜਿਹੜੇ ਖਦਸ਼ੇ ਆ, ਲੋਕਾਂ ਦੇ ਜਿਹੜੇ ਮੱਥੇ ਦੀਆਂ ਤਿਉੜੀਆਂ ਨੇ, ਉਹ ਹੋਰ ਡੂੰਘੀਆਂ ਹੋ ਸਕਦੀਆਂ ਨੇ, ਕਿਉਂਕਿ ਹਾਲਾਤ ਪਹਿਲਾਂ ਹੀ ਬਹੁਤ ਖਰਾਬ ਨੇ। ਸੋ ਇਸ ਕਰਕੇ ਬਹੁਤ ਸਾਰੇ ਇਲਾਕੇ ਜਿਹੜੇ ਆ ਚੀਨ ਦੇ, ਖਾਸ ਕਰਕੇ ਜਿਆਂਗਸ਼ੀ ਇਲਾਕੇ ਜਿਹੜੇ ਆ ਉਹ ਹੜ੍ਹਾਂ ਕਰਕੇ, ਲੈਂਡਸਲਾਈਡ ਕਰਕੇ, ਤੇ ਉੱਥੋਂ ਦੇ ਜਿਹੜੇ ਸ਼ਹਿਰੀ ਤੇ ਪੇਂਡੂ ਇਲਾਕੇ ਆ, ਉਹਨਾਂ ਦੇ ਵਿੱਚ ਥਾਂ-ਥਾਂ, ਕਈ ਥਾਂ ਤਾਂ ਇਹੋ ਜਿਹੇ ਜਿੱਥੇ ਕਈ ਫੁੱਟ ਪਾਣੀ ਖੜ ਗਿਆ ਤੇ ਲੋਕਾਂ ਨੂੰ ਉੱਥੋਂ ਜਿਹੜਾ ਪਲਾਇਨ ਕਰਨਾ ਪਿਆ। 83,000 ਲੋਕਾਂ ਨੂੰ ਜਿਆਂਗਸ਼ੀ ਦੇ ਜ਼ਿਆਦਾ ਪ੍ਰਭਾਵਿਤ ਲੋਕਾਂ ਦੇ ਜਿਹੜੇ ਇਲਾਕੇ ਆ, ਉਹਨਾਂ ਦੇ ਵਿੱਚੋਂ ਕੱਢਿਆ ਪਿਆ। ਜਿਹੜੇ ਉੱਥੋਂ ਦੇ ਲੋਕਲ ਜਿਹੜੇ ਅਥਾਰਟੀਜ਼ ਨੇ, ਉਹ ਕਹਿੰਦੀਆਂ ਨੇ ਕਿ ਹੁਣ 80 ਇਲਾਕੇ ਇਹੋ ਜਿਹੇ ਆ ਜਿਆਂਗਸ਼ੀ ਦੇ ਨਾਲ-ਨਾਲ ਚੀਨ ਦੇ ਇਸ ਬੈਲਟ ਦੇ ਵਿੱਚ ਪੂਰੇ, ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੋਂ ਲੋਕਾਂ ਨੂੰ ਜਿਹੜਾ ਉਹ ਕੱਢਣਾ ਪੈ ਸਕਦਾ। ਜੀ। ਅਗਲੀ ਖਬਰ ਵੱਲ ਚਲੀਏ, ਜੋ ਕੰਬੋਡੀਆ ਤੋਂ ਆ ਰਹੀ ਆ। ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਵਾਲੀ ਫਿਸ਼, ਫਰੈਸ਼ ਵਾਟਰ ਫਿਸ਼ 660 ਪਾਉਂਡ ਦੀ ਜੀ, ਸਟਿੰਗਰੇ ਕੰਬੋਡੀਆ ਦੇ ਵਿੱਚ ਫੜੀ ਗਈ ਹੈਗੀ ਆ। ਕੰਬੋਡੀਆ ਦੇ ਪਿੰਡ ਦੇ ਵਿੱਚ ਪੇਂਡੂਆਂ ਨੇ ਇਕੱਠੇ ਹੋ ਕੇ ਮੇਕੋਂਗ ਰਿਵਰ ਆ, ਉੱਥੇ ਰਿਸਰਚਰਸ ਕਹਿ ਰਹੇ ਆ ਵੀ ਦੁਨੀਆ ਦੀ ਸਭ ਤੋਂ ਵੱਡੀ ਮੱਛੀ ਫੜੀ ਹੈਗੀ, ਜਿਹਦਾ ਭਾਰ 661 ਪਾਉਂਡ ਆ। 300 ਕਿਲੋਗ੍ਰਾਮ ਦੇ ਕਰੀਬ ਬਣਦਾ ਹੈਗਾ। ਦਰਜਨ ਤੋਂ ਵੱਧ ਲੋਕਾਂ ਨੂੰ ਇਸ ਨੂੰ ਪੁੱਲ ਕਰਨਾ ਪਿਆ। ਇਸ ਮੱਛੀ ਦਾ ਨਾਂ ਬੋਰਾਮੀ ਕਰਕੇ ਦੱਸਿਆ ਗਿਆ ਆ, ਜਿਹਦਾ ਮਤਲਬ ਇਹ ਆ ਵੀ ਪੂਰਾ ਚੰਨ, ਫੁੱਲ ਮੂਨ। ਜੀ, ਖਾਈਮਰ ਲੈਂਗੁਏਜ ਦੇ ਵਿੱਚ ਇਸ ਨੂੰ ਦੱਸਿਆ ਗਿਆ ਆ। ਬਾਊਸ ਸ਼ੇਪ ਇਹ ਮੱਛੀ 13 ਫੁੱਟ ਲੰਮੀ ਹੈਗੀ ਆ। ਇਹਦੇ ਉੱਤੇ ਇਲੈਕਟ੍ਰੋਨਿਕਲੀ ਇਸ ਨੂੰ ਟੈਗ ਕਰ ਦਿੱਤਾ ਗਿਆ ਤਾਂ ਕਿ ਇਹਨੂੰ ਮੋਨੀਟਰ ਕਰ ਸਕਣ ਸਾਇੰਟਿਸਟ ਵੀ ਕਿੱਥੇ-ਕਿੱਥੇ ਜਾ ਰਹੀ ਆ, ਕੀ-ਕੀ ਇਹਦਾ ਬਿਹੇਵੀਅਰ ਚੱਲ ਰਿਹਾ ਆ, ਤੇ ਮੁੜ ਕੇ ਪਾਣੀ ਦੇ ਵਿੱਚ ਇਸ ਨੂੰ ਫੇਰ ਛੱਡ ਦਿੱਤਾ ਗਿਆ ਆ। ਬਾਇਓਲੋਜਿਸਟ ਜੈਬ ਹੋਗਨ, ਜੋ ਐਕਸ ਹੋਸਟ ਵੀ ਹੈਗੇ ਮੌਨਸਟਰ ਫਿਸ਼ ਸ਼ੋਅ ਦੇ, ਉਹਨਾਂ ਨੇ ਨੈਸ਼ਨਲ ਜਿਓਗ੍ਰਾਫਿਕ ਚੈਨਲ ਤੇ ਹੋਰ ਵੰਡਰਸ ਆਫ ਮੇਕੋਂਗ ਉਹਦੇ ਵਿੱਚ ਇਹ ਦੱਸਿਆ ਆ ਭਈ ਇਹ ਮੱਛੀ ਸਭ ਤੋਂ ਵੱਡੀ ਦੁਨੀਆ ਦੀ ਪਾਈ ਗਈ ਆ ਤੇ ਇਸ ਦਰਿਆ ਦੇ ਵਿੱਚ, ਮੇਕੋਂਗ ਏਰੀਏ ਦੇ ਵਿੱਚ ਲੱਭੀ ਗਈ ਹੈਗੀ ਆ। ਤੇ ਬਰੋਮੀ ਨੂੰ ਪਿਛਲੇ ਹਫ਼ਤੇ ਫੜਿਆ ਗਿਆ ਸੀ। ਇਲੈਕਟ੍ਰੋਨਿਕ ਸਮਾਨ ਉਹਦੇ ਵਿੱਚ ਉਹਦੀ ਬੋਡੀ ਚ ਲਾਣ ਤੋਂ ਬਾਅਦ ਸੇਮ ਉਸੇ ਦਰਿਆ ਦੇ ਵਿੱਚ ਉਸ ਨੂੰ ਛੱਡ ਦਿੱਤਾ ਗਿਆ। 645 ਪਾਉਂਡ ਦੀ 293 ਕਿਲੋਗ੍ਰਾਮ ਇਹ ਬਣਦਾ ਹੈਗਾ। ਇਸ ਤੋਂ ਪਹਿਲਾਂ ਇੱਕ ਨਾਰਦਰਨ ਥਾਈਲੈਂਡ ਦੇ ਵਿੱਚ 2005 ਦੇ ਵਿੱਚ ਵੀ ਇੱਕ ਮੱਛੀ ਫੜੀ ਗਈ ਸੀ, ਪਰ ਉਹ ਇਸ ਤੋਂ ਛੋਟੀ ਸੀਗੀ। ਮੇਕੋਂਗ ਏਰੀਆ ਜੋ ਆ, ਕਹਿੰਦੇ ਵੀ ਤੀਜਾ ਸਭ ਤੋਂ ਡਿਵਰਸ ਫਿਸ਼ ਪਾਪੂਲੇਸ਼ਨ ਦਾ ਏਰੀਆ ਹੈਗਾ। ਜੀ, ਰਿਵਰ ਕਮਿਸ਼ਨ ਦੇ ਮੁਤਾਬਕ ਇੱਥੇ ਬਹੁਤ ਜ਼ਿਆਦਾ ਮੱਛੀਆਂ
ਹੁੰਦੀਆਂ ਹੈਗੀਆਂ। ਲੋਕ ਉਹਨਾਂ ਨੂੰ ਹਾਰਮ ਨਹੀਂ ਕਰਦੇ ਹੈਗੇ। ਸਟਿੰਗਰੇ ਜੋ ਪਾਰਟੀਕੂਲਰ ਹੈਗੀ ਆ, ਉਹ ਵੱਖ-ਵੱਖ ਜੋ ਮੌਸਮ ਆ ਉਹਨਾਂ ਦੇ ਲਈ ਉਹ ਅਡੈਪਟ ਕਰ ਲੈਂਦੀ ਆ ਆਪਣੇ ਆਪ ਨੂੰ। ਤੇ ਹੁਣ ਇਸ ਮੱਛੀ ਦੇ ਉੱਤੇ ਸਾਰੇ ਸਾਇੰਟਿਸਟ ਰਿਸਰਚ ਕਰ ਰਹੇ ਆ, ਜਦੋਂ ਤੋਂ ਇਸ ਨੂੰ ਵਾਪਸ ਪਾਣੀ ਦੇ ਵਿੱਚ ਛੱਡਿਆ ਗਿਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਆਪਾਂ। ਬ੍ਰਿਟੇਨ ਤੋਂ ਅਗਲੀ ਖਬਰ ਆ ਰਹੀ ਆ। ਬ੍ਰਿਟੇਨ ਦੇ ਵਿੱਚ ਹੁਣ ਤੱਕ ਪਿਛਲੇ 30 ਸਾਲਾਂ ਦੀ ਸਭ ਤੋਂ ਵੱਡੀ ਰੇਲ ਹੜਤਾਲ ਹੋਈ ਆ। ਤਨਖਾਹ ਤੇ ਨੌਕਰੀ ਦੀ ਜਿਹੜੀ ਸੁਰੱਖਿਆ ਸਿਕਿਉਰਿਟੀ ਨਾ ਮਿਲਣ ਕਰਕੇ ਇਸ ਵੇਲੇ 40,000 ਜਿਹੜੇ ਮੁਲਾਜ਼ਮ ਆ, ਉਹਨਾਂ ਨੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਆ। ਪਤਾ ਲੱਗਿਆ ਹੈ ਵੀ 20,000 ਟ੍ਰੇਨਾਂ ਦੇ ਵਿੱਚੋਂ ਇਸ ਵੇਲੇ ਸਿਰਫ 4500 ਟ੍ਰੇਨਾਂ ਜਿਹੜੀਆਂ ਨੇ, ਟ੍ਰੇਨਸ ਨੇ, ਰੇਲਵੇ ਗੱਡੀਆਂ ਨੇ, ਉਹ ਹੀ ਟਰੈਕ ਦੇ ਉੱਤੇ ਨੇ ਤੇ ਇਹ ਜਿਹੜੀ ਹੜਤਾਲ ਆ ਉਹ ਆਉਂਦੇ ਸ਼ਨੀਵਾਰ ਤੱਕ ਜਿਹੜੀ ਆ ਜਾਰੀ ਰਹੇਗੀ, ਚੱਲਦੀ ਰਹੇਗੀ। ਲੰਡਨ ਦੀ ਜਿਹੜੀ ਮੈਟਰੋ ਸੇਵਾ ਉਹ ਵੀ ਠੱਪ ਹੋ ਗਈ ਹੈ। ਸਕਾਟਲੈਂਡ ਤੇ ਵੇਲਜ਼ ਦੇ ਵਿੱਚ ਵੀ ਜਿਹੜੀਆਂ ਪੈਸੇਂਜਰ ਟ੍ਰੇਨਾਂ ਉਹ ਬੰਦ ਰਹੀਆਂ ਨੇ। ਖਬਰ ਦਾ ਮਜ਼ਮੂਨ ਇਹ ਕਹਿੰਦਾ ਹੈ ਕਿ ਬ੍ਰਿਟੇਨ ਦੇ ਵਿੱਚ ਪਿਛਲੇ 30 ਸਾਲ ਦੇ ਵਿੱਚ ਸਭ ਤੋਂ ਵੱਡੀ ਦੇਸ਼ਵਿਆਪੀ ਰੇਲ ਹੜਤਾਲ ਦੇ ਕਰਕੇ ਹਜ਼ਾਰਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਖਾਸ ਕਰਕੇ ਉਹ ਜਿਹੜੇ ਵਰਕਿੰਗ ਕਲਾਸ ਆ, ਜਿਹੜੀ ਕਰਮਚਾਰੀ ਜਿਹੜੀਆਂ ਜਥੇਬੰਦੀਆਂ ਨੇ, ਮੁਲਾਜ਼ਮ ਜਥੇਬੰਦੀਆਂ ਨੇ, ਉਹਨਾਂ ਤੇ ਰੇਲ ਕੰਪਨੀਆਂ ਦੇ ਵਿਚਾਲੇ ਤਨਖਾਹ ਤੇ ਨੌਕਰੀ ਦੀ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਸਹਿਮਤੀ ਆ ਉਹ ਹਲੇ ਤੱਕ ਨਹੀਂ ਬਣ ਸਕੀ ਹੈ। ਇਹਦੇ ਕਰਕੇ 40,000 ਜਿਹੜੇ ਮੁਲਾਜ਼ਮ ਹੈ, ਉਹਨਾਂ ਨੇ ਹੁਣ ਅੱਜ ਤੋਂ ਲੈ ਕੇ ਤੇ ਆਉਂਦੇ ਸ਼ਨੀਵਾਰ ਤੱਕ ਸਰਵਿਸ ਤੋਂ ਵਾਕਆਊਟ ਕਰਨ ਦਾ ਫੈਸਲਾ ਕੀਤਾ ਹੈ। ਤੇ ਇਹਦੇ ਕਰਕੇ 20,000 ਟ੍ਰੇਨਾਂ ਦੇ ਵਿੱਚੋਂ ਸਿਰਫ 4500 ਟ੍ਰੇਨ ਹੈ ਜਿਹੜੀਆਂ ਉਹੀ ਚੱਲ ਰਹੀਆਂ ਨੇ ਤੇ ਜਿਹੜੇ ਰੇਲ ਨੈਟਵਰਕ ਹੈ, ਸਿਗਨਲਸ ਤੋਂ ਬਾਹਰ ਜਾਣ ਦੇ ਨਾਲ ਕਈ ਟ੍ਰੇਨਾਂ ਜਿਹੜੀਆਂ ਬਾਹਰ ਗਈਆਂ ਨੇ ਉਹਨਾਂ ਨੂੰ ਰੋਕਣਾ ਪਿਆ, ਦਿੱਕਤ ਹੋ ਰਹੀ ਹੈ। ਤਾਂ ਬ੍ਰਿਟੇਨ ਦੇ ਜਿਹੜੇ ਵੱਡੇ ਇਲਾਕੇ ਨੇ, ਜਿਹੜੇ ਮੇਨ ਸਟ੍ਰੀਟਸ ਨੇ ਜਾਂ ਮੇਨ ਜਿਹੜੇ ਇਲਾਕੇ ਆ, ਉੱਥੇ ਕੋਈ ਵੀ ਪੈਸੇਂਜਰ ਟ੍ਰੇਨ ਨਹੀਂ ਚੱਲੀ, ਖਾਸ ਕਰਕੇ ਸਕਾਟਲੈਂਡ, ਵੇਲਜ਼, ਕਰਨਵਾਲ, ਲਿੰਕਨ ਤੇ ਵੈਸਟਰ ਜਿਹੜੇ ਵਰਗੇ ਜਿਹੜੇ ਇਲਾਕੇ ਆ, ਉੱਥੇ ਲੋਕਾਂ ਨੂੰ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਇਹ ਅਜਿਹੇ ਇਲਾਕੇ ਆ ਜਿੱਥੇ ਟ੍ਰੇਨਸ ਦੀ ਆਉਣ ਜਾਣ ਦੇ ਲਈ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਆ। ਹਾਲਾਂਕਿ ਰਾਹਤ ਵਾਲੀ ਜਿਹੜੀ ਗੱਲ ਆ ਉਹ ਇੰਨੀ ਕੁ ਰਹੀ ਵੀ ਜਿਹੜੇ ਮੇਨ ਸਟੇਸ਼ਨਸ ਆ ਉੱਥੇ ਸਰਵਿਸ ਜਿਹੜੀ ਆ ਉਹ ਜਾਰੀ ਰਹੀ ਹੈ, ਪਰ ਫਿਰ ਵੀ ਦੱਸਦੇ ਕਿ ਇਹ ਸਰਵਿਸ ਥੋੜ੍ਹਾ ਟਾਈਮ ਹੀ ਚੱਲੀ ਸੀ। ਫਿਰ ਇੱਥੇ ਵੀ ਹੜਤਾਲ ਦਾ ਜਿਹੜਾ ਅਸਰ ਹੈ ਉਹ ਦੇਖਿਆ ਗਿਆ ਸੀਗਾ। ਮਹਿੰਗਾਈ ਦਰ ਉਹ ਕਹਿੰਦੇ ਕਿ 10% ਤੱਕ ਪਹੁੰਚ ਗਈ ਹੈ ਤੇ ਮਜ਼ਦੂਰੀ ਜਿਹੜੀ ਹੈ ਉਹ 2006 ਦੇ ਮੁਕਾਬਲੇ ਜਿਹੜੀ ਹੈ ਉਹ ਬਹੁਤ ਘੱਟ ਵਧੀ ਹੈ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ, ਕੁਛ ਆਰਥਿਕ ਮੰਗਾਂ ਨੂੰ ਲੈ ਕੇ, ਆਰਥਿਕ ਫਿਕਰਾਂ ਨੂੰ ਲੈ ਕੇ ਜਿਹੜੇ ਬ੍ਰਿਟੇਨ ਦੇ ਵਿੱਚ ਰੇਲਵੇ ਹੜਤਾਲ ਹੋਈ ਆ। ਹੁਣ ਤੱਕ 20,000 ਦੇ ਵਿੱਚੋਂ 4500 ਟ੍ਰੇਨ ਹੀ ਟਰੈਕ ਦੇ ਉੱਤੇ ਆ। 30 ਸਾਲਾਂ ਦੀ ਸਭ ਤੋਂ ਵੱਡੀ ਹੜਤਾਲ ਹੈ। ਜੀ। ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੇ ਵਿੱਚ ਜੋ ਲੜਾਈ ਚੱਲ ਰਹੀ ਆ, ਉਹਦੇ ਸੰਬੰਧ ਦੇ ਵਿੱਚ ਆ। ਜ਼ੇਲੈਂਸਕੀ ਨੇ ਇਹ ਕਿਹਾ ਵੀ ਅਫਰੀਕਾ ਨੂੰ ਵੀ ਇੱਕ ਤਰ੍ਹਾਂ ਰਸ਼ੀਆ ਵਾਲਿਆਂ ਨੇ ਹੋਸਟੇਜ ਬਣਾ ਕੇ ਰੱਖਿਆ ਹੋਇਆ ਆ। ਤੇ ਯੂਕਰੇਨ ਦੀ LGBTQ ਕਮਿਊਨਿਟੀ ਵੀ ਸਟਰਗਲ ਕਰ ਰਹੀ ਆ, ਜਦੋਂ ਤੱਕ ਜਿਹੜੀ ਜੋ ਜੰਗ ਆ ਉੱਥੇ ਚੱਲ ਰਹੀ ਹੈਗੀ ਆ। ਰਸ਼ੀਆ ਨੇ ਕਹਿੰਦੇ ਵੀ ਇੱਕ ਸੀਵਰਡੋਨਸਕ ਨਾਮ ਦਾ ਜੋ ਟਾਊਨ ਆ, ਉੱਥੇ ਦੀ ਰਸ਼ੀਆ ਦੀ ਮਿਲਟਰੀ ਨੇ ਆਪਣੇ ਕਬਜ਼ੇ 'ਚ ਆਲਮੋਸਟ ਲੈ ਲਿਆ ਆ। ਕਹਿੰਦੇ ਵੀ 80% ਤੱਕ ਉਹਨਾਂ ਨੇ ਸਾਰਾ ਕੰਟਰੋਲ ਕਰ ਲਿਆ ਤੇ ਕੁਛ ਕੁ ਲੋਕ, ਬੱਚੇ, 568 ਦੇ ਕਰੀਬ ਯੂਕਰੇਨ ਦੇ ਸਿਵਲੀਅਨ ਤੇ 38 ਦੇ ਕਰੀਬ ਬੱਚੇ ਉਹ ਹੋਲਡ ਅਪ ਹੈਗੇ ਯੂਕਰੇਨ ਦੇ ਇੱਕ ਐਜ਼ੋਟ ਕੈਮੀਕਲ ਪਲਾਂਟ ਦੇ ਵਿੱਚ, ਤੇ ਉੱਥੋਂ ਉਹ ਕਿਸੇ ਟਾਈਮ ਵੀ ਉਹਨਾਂ ਨੂੰ ਅਰੈਸਟ ਕਰ ਸਕਦੇ ਆ। ਇਸੇ ਤਰ੍ਹਾਂ ਅਮਰੀਕਾ ਦੇ 2 ਫੌਜੀ ਜੋ ਯੂਕਰੇਨ ਦੇ ਵਿੱਚ ਜ਼ੇਲੈਂਸਕੀ ਦੀ ਸਪੋਰਟ ਕਰਨ ਗਏ ਸੀ, ਉਹਨਾਂ ਨੂੰ ਰਸ਼ੀਅਨ ਫੋਰਸਿਸ ਵੱਲੋਂ ਅਰੈਸਟ ਕੀਤਾ ਗਿਆ ਹੈਗਾ। ਤੇ ਰਸ਼ੀਆ ਦੇ ਸਪੋਕਸਪਰਸਨ ਹੈਗੇ, ਜਿਹੜੀ ਉੱਥੇ ਦੀ ਸਟੇਟ ਡਿਪਾਰਟਮੈਂਟ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਹਨਾਂ ਨੂੰ ਡੈਥ ਪੈਨਲਟੀ ਜਾਰੀ ਕਰਾਂਗੇ। ਹੁਇਨ ਤੇ ਡਰੂਏਕੇ 2 ਜਣੇ ਹੈਗੇ ਆ। ਇੱਕ ਜੋ ਐਂਡੀ ਹੁਇਨ 27 ਸਾਲਾਂ ਦਾ ਆ, ਅਲੈਗਜ਼ੈਂਡਰ ਡਰੂਕੇ 39 ਸਾਲਾਂ ਦਾ ਆ। ਇਹਨਾਂ ਨੂੰ ਰਸ਼ੀਅਨ ਕੋਰਟ ਦੇ ਵਿੱਚ ਟਰਾਈ ਕੀਤਾ ਜਾਊਗਾ। ਚਾਰਜਸ ਉਹਨਾਂ ਦੇ ਉੱਤੇ ਇਲੀਗਲ ਐਕਟੀਵਿਟੀ ਦੇ ਲਾਏ ਗਏ ਆ ਤੇ ਉਹਨਾਂ ਨੂੰ ਸਜ਼ਾ ਸੁਣਾਈ ਜਾਊਗੀ। ਪਰ ਅਮਰੀਕਾ ਦੀ ਸਰਕਾਰ ਨੇ ਵੀ ਇੱਕ ਬਿਆਨ ਜਾਰੀ ਕੀਤਾ ਆ। ਉਹਨਾਂ ਨੇ ਇਹ ਕਿਹਾ ਵੀ ਜੋ ਫੌਜੀ ਫੜੇ ਗਏ ਆ, ਉਹਨਾਂ ਨੂੰ ਇੰਟਰਨੈਸ਼ਨਲ ਰੂਲ ਦੇ ਮੁਤਾਬਕ ਹੀ ਟਰੀਟ ਕੀਤਾ ਜਾਵੇ। ਉਹਨਾਂ ਦੇ ਨਾਲ ਜਿਹੜਾ ਧੱਕਾ ਆ ਉਹ ਨਾ ਕੀਤਾ ਜਾਵੇ। ਜੀ।
ਅਗਲੀ ਜਿਹੜੀ ਖ਼ਬਰ ਆ ਉਹ ਇਜ਼ਰਾਈਲ ਤੋਂ ਹੈ ਜੀ। ਜਿਹੜੀ ਚਰਚਾ ਚੱਲ ਰਹੀ ਸੀਗੀ ਫਰਾਂਸ ਦੀ ਸਰਕਾਰ ਬਾਰੇ, ਪਰ ਹੁਣ ਪੀਐਮ ਨਫਤਾਲੀ ਬੈਨੇਟ ਦੀ ਜਿਹੜੀ ਸਰਕਾਰ ਆ, ਉਹਦਾ ਵੀ ਗਠਬੰਧਨ ਜਿਹੜਾ ਟੁੱਟ ਗਿਆ। 3 ਸਾਲਾਂ ਦੇ ਵਿੱਚ 5ਵੀਂ ਵਾਰ ਜਿਹੜੇ ਆ ਇਜ਼ਰਾਈਲ ਦੇ ਵਿੱਚ ਹੁਣ ਚੋਣਾਂ ਹੋਣਗੀਆਂ। ਸਰਕਾਰਾਂ ਜਿਹੜੀਆਂ ਕਿਉਂ ਨਹੀਂ ਟਿਕਦੀਆਂ, ਬਹੁਤ ਵੱਡਾ ਸਵਾਲ ਆ। 120 ਸੀਟਾਂ ਨੇ ਜੀ ਇੱਥੋਂ ਦੀ ਜਿਹੜੀ ਸੰਸਦ ਆ ਉਹਦੇ ਵਿੱਚ, ਤੇ ਬਹੁਮਤ ਦਾ ਅੰਕੜਾ 61 ਆ। ਛੋਟੀਆਂ ਪਾਰਟੀਆਂ ਨੇ ਜਿਹੜੀਆਂ ਕੁਝ ਸੀਟਾਂ ਜਿੱਤ ਜਾਂਦੀਆਂ ਨੇ, ਫਿਰ ਇਹ ਪਾਲੇ ਬਦਲਦੀਆਂ ਰਹਿੰਦੀਆਂ। ਕਿਸੇ ਵੀ ਇੱਕ ਪਾਰਟੀ ਨੂੰ ਇੱਥੇ ਇਜ਼ਰਾਈਲ ਦੇ ਵਿੱਚ ਬਹੁਮਤ ਤੱਕ ਜਾਣਾ ਬਹੁਤ ਔਖਾ, ਆਸਾਨ ਨਹੀਂ ਹੈ ਇਹ। 2 ਸਾਲਾਂ ਦੇ ਵਿੱਚ 4 ਸਰਕਾਰਾਂ ਸਿਰਫ ਇਸ ਗੱਲ ਕਰਕੇ ਹੀ ਡਿੱਗੀਆਂ ਨੇ। ਹੁਣ ਨਫਤਾਲੀ ਬੈਨੇਟ ਦੀ ਸਰਕਾਰ ਦਾ ਗਠਬੰਧਨ ਜਿਹੜਾ ਉਹ ਟੁੱਟ ਗਿਆ। ਹੁਣ ਸਰਕਾਰ ਦਾ ਡਿੱਗਣਾ ਤਕਰੀਬਨ ਤੈਅ ਹੈ ਤੇ ਛੇਤੀ ਵੋਟਾਂ ਪੈ ਸਕਦੀਆਂ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੀਐਮ ਨਫਤਾਲੀ ਜਿਹੜੇ ਬੇਨਟ ਆ, ਉਹ ਵਿਦੇਸ਼ ਮੰਤਰੀ ਯਾਇਰ ਲਾਪਿਦ ਦੀਆਂ ਪਾਰਟੀਆਂ ਦੇ ਵਿੱਚ ਜਿਹੜਾ ਗਠਬੰਧਨ ਹੋਇਆ ਸੀ, ਗੱਠਜੋੜ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਦੇ ਨਾਲ ਸਰਕਾਰ ਚੱਲ ਰਹੀ ਸੀਗੀ। ਪਿਛਲੇ 3 ਸਾਲ ਦੇ ਵਿੱਚ 5ਵੀਂ ਵਾਰ ਚੋਣਾਂ ਹੋਣੀਆਂ ਨੇ, ਤੇ ਦੋਨਾਂ ਹੀ ਲੀਡਰਾਂ ਨੇ ਇੱਕ ਬਿਆਨ ਜਾਰੀ ਕੀਤਾ ਤੇ ਇਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਆਪਦਾ ਅਲਾਇੰਸ ਹੈ ਇਹ ਤੋੜਨ ਜਾ ਰਹੇ ਹਾਂ। ਤੇ ਕਈ ਸਮਝੌਤੇ ਹੋਏ ਸੀਗੇ, ਕਹਿੰਦੇ ਜਦੋਂ ਅਸੀਂ ਗੱਠਜੋੜ ਕੀਤਾ ਸੀਗਾ, ਤੇ ਹੁਣ ਉਹਨਾਂ ਸਮਝੌਤਿਆਂ ਦੇ ਮੁਤਾਬਕ ਜਦੋਂ ਤੱਕ ਅਗਲੀਆਂ ਚੋਣਾਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਜਿਹੜੇ ਯਾਇਰ ਲਾਪਿਦ ਆ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਇਜ਼ਰਾਈਲ ਦੇ ਰਹਿਣਗੇ। ਇਜ਼ਰਾਈਲ ਦੀ ਹੀ ਜਿਹੜੀ ਇੱਕ ਯਾਮਿਨਾ ਪਾਰਟੀ ਦੇ ਨੇਤਾ ਨੇ, ਨਫਤਾਲੀ ਬੈਨਟ ਦੇ ਨਾਲ ਤਾਲੁਕਾਤ ਆ ਉਹਨਾਂ ਦਾ। ਉਹ ਪਾਰਟੀ 2019 ਦੇ ਵਿੱਚ ਬਣੀ ਸੀਗੀ, ਤੇ ਯਾਇਰ ਲਾਪਿਦ ਅਤਿਦ ਨਾਮ ਦੀ ਲਿਬਰਲ ਪਾਰਟੀ ਦੇ ਜਿਹੜੇ ਆ ਉਹ ਚੀਫ ਆ। ਦੋਨਾਂ ਪਾਰਟੀਆਂ ਦੇ ਇਹ 2012 ਦੇ ਵਿੱਚ ਹੋਂਦ ਦੇ ਵਿੱਚ ਆਉਂਦੀ ਆ। ਸੋ ਬੇਨਟ ਸਰਕਾਰ ਦਾ ਜਿਹੜਾ ਇੱਕ ਪਹਿਲੂ ਆ, ਜਾਂ ਇਸ ਕੜੀ ਦਾ, ਜਾਂ ਇਸ ਪੂਰੇ ਸਿਆਸੀ ਘਟਨਾਕ੍ਰਮ ਦਾ, ਸਿਆਸੀ ਨੌਟੰਕੀ ਦਾ, ਉਹ ਇਹ ਹੈ ਕਿ ਇਹ ਬੇਨਟ ਸਰਕਾਰ ਦੇ ਕੋਲੇ ਸਿਰਫ 1 ਸੀਟ ਹੀ ਜ਼ਿਆਦਾ, ਜਿੰਨਾ ਜਿਹੜੀ ਦੂਜੀ ਵਿਰੋਧੀ ਧਿਰਾਂ ਵਾ। ਸਰਕਾਰ ਦੇ ਪੱਖ ਦੇ ਵਿੱਚ 60 ਵੋਟਾਂ ਪਈਆਂ ਨੇ, ਜਦਕਿ ਵਿਰੋਧ ਦੇ ਵਿੱਚ 59 ਜਿਹੜੇ ਉੱਥੋਂ ਦੇ ਪਾਰਲੀਮੈਂਟ ਮੈਂਬਰ ਆ ਉਹਨਾਂ ਨੇ ਵੋਟ ਕੀਤੀ ਹੈ। ਤੇ ਹੁਣ ਉੱਥੇ ਜਿਹੜਾ ਅੰਕੜਾ, ਜਾਦੂਈ ਅੰਕੜਾ ਜਿਹਨੂੰ ਆਪਾਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਉਹ 61 ਹੈ। ਇਸ ਕਰਕੇ ਹੁਣ ਇਹ ਸਰਕਾਰ ਜਿਹੜੀ ਹੈ ਨਫਤਾਲੀ ਬੈਨਟ ਦੀ, ਉਹ ਡਿੱਗ ਪਈ ਆ। ਅਗਲੀ ਖਬਰ ਹੂਸਟਨ, ਟੈਕਸਸ ਤੋਂ ਆ ਰਹੀ ਹੈ। ਬੜੀ ਹੀ ਮਾੜੀ ਖਬਰ ਆ। 5 ਸਾਲਾਂ ਦੇ ਬੱਚੇ ਦੀ ਇੱਕ ਕਾਰ ਦੇ ਵਿੱਚ ਮੌਤ ਹੋ ਗਈ, ਜਦੋਂ ਉਸ ਦੀ ਮਦਰ ਨੇ ਉਸ ਨੂੰ ਕਾਰ ਵਿੱਚ ਹੀ ਛੱਡ ਦਿੱਤਾ ਤੇ ਆਪ ਇੱਕ ਬਰਥਡੇ ਪਾਰਟੀ, ਜਨਮ ਦਿਨ ਦੀ ਪਾਰਟੀ ਮਨਾਉਣੀ ਸੀ। ਉਹਦੇ ਸੰਬੰਧ ਦੇ ਵਿੱਚ ਫੂਡ ਵਗੈਰਾ ਤਿਆਰ ਕਰਨ ਅੰਦਰ ਚਲੇ ਗਈ। 3-4 ਘੰਟਿਆਂ ਤੋਂ ਬਾਅਦ ਜਦੋਂ ਉਸ ਨੂੰ ਪਤਾ ਚੱਲਿਆ ਵੀ ਨਿਆਣਾ ਤਾਂ ਅੰਦਰ ਨਹੀਂ ਘੁੰਮ ਰਿਹਾ, ਤੇ ਬਾਹਰ ਗਏ ਤੇ ਉਸ ਨੇ ਦੇਖਿਆ ਵੀ ਕਾਰ ਦੇ ਵਿੱਚ ਸੀ ਤੇ ਉਸ ਦੀ ਮੌਤ ਹੋ ਗਈ ਹੈਗੀ ਆ। ਮਦਰ ਕਹਿੰਦੇ ਆ ਵੀ ਉਹ ਆਪਣੇ ਮੁੰਡੇ ਤੇ ਇੱਕ 8 ਸਾਲਾਂ ਦੀ ਡਾਟਰ ਦੇ ਨਾਲ ਸੀ। ਡਾਟਰ ਨੂੰ ਅੰਦਰ ਲੈ ਗਏ ਤੇ ਮੁੰਡੇ ਨੂੰ ਭੁਲੇਖੇ ਦੇ ਨਾਲ ਕਾਰ ਦੇ ਵਿੱਚ ਹੀ, ਹੈਰਿਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਐਡ ਗੋਂਜ਼ਾਲਸ ਨੇ ਦੱਸਿਆ ਵੀ ਉਸ ਨੂੰ ਕਾਰ ਦੇ ਵਿੱਚ ਹੀ ਰਹਿਣ ਦਿੱਤਾ। ਈਵਨ ਦੋ 5 ਸਾਲਾਂ ਦੇ ਬੱਚੇ ਨੂੰ ਪਤਾ ਸੀ ਕਿਸ ਤਰ੍ਹਾਂ ਬੈਲਟ ਖੋਲ੍ਹਣੀ ਆ, ਪਰ ਕਿਉਂਕਿ ਕਹਿੰਦੇ ਨਵੀਂ ਕਾਰ ਸੀ, ਇਸ ਕਰਕੇ ਉਹਨੂੰ ਪਤਾ ਨਹੀਂ ਚੱਲ ਸਕਿਆ। ਤੇ ਕੱਲ੍ਹ ਹੂਸਟਨ ਹੌਬੀ ਏਅਰਪੋਰਟ ਦੇ ਉੱਤੇ ਟੈਂਪਰੇਚਰ 101 ਡਿਗਰੀ ਸੀਗਾ, ਤੇ ਕਾਰ ਦੇ ਵਿੱਚ 104 ਤੋਂ ਲੈ ਕੇ 107 ਡਿਗਰੀ ਤੱਕ ਟੈਂਪਰੇਚਰ ਚਲੇ ਗਿਆ, ਜਦੋਂ ਤੁਹਾਡੇ ਸ਼ੀਸ਼ੇ ਸਾਰਾ ਕੁਛ ਬੰਦ ਹੈਗੇ ਆ। ਤੇ ਕਹਿੰਦੇ ਭਈ 107 ਡਿਗਰੀ ਤੇ ਜੇ ਬੋਡੀ ਦਾ ਟੈਂਪਰੇਚਰ ਚਲੇ ਜਾਏ ਤੇ ਬੰਦੇ ਦੀ ਮੌਤ ਹੋ ਜਾਂਦੀ ਹੈਗੀ ਆ। ਔਨ ਐਵਰੇਜ USA ਦੇ ਵਿੱਚ 38 ਦੇ ਕਰੀਬ ਬੱਚਿਆਂ ਦੀ ਮੌਤ ਹੁੰਦੀ ਆ ਹਰ ਸਾਲ, ਹੀਟ ਸਟ੍ਰੋਕ ਕਰਕੇ, ਜਦੋਂ ਉਹਨਾਂ ਨੂੰ ਕਾਰ ਦੇ ਵਿੱਚ ਛੱਡਿਆ ਜਾਂਦਾ ਹੈ। ਇਹ ਨੈਸ਼ਨਲ ਸੇਫਟੀ ਕਾਉਂਸਲ ਵੱਲੋਂ ਦੱਸਿਆ ਗਿਆ ਆ। ਬੱਚਿਆਂ ਦਾ ਜੋ ਟੈਂਪਰੇਚਰ ਆ ਉਹ ਬਹੁਤ ਜਲਦੀ ਉੱਪਰ ਜਾਂਦਾ ਆ ਅਡਲਟਸ ਨਾਲੋਂ। ਪਿਛਲੇ ਕੁਝ ਸਾਲ ਪਹਿਲਾਂ ਇੱਕ ਪੰਜਾਬੀ ਪਰਿਵਾਰ ਦੇ ਬੱਚੇ ਨੂੰ ਵੀ ਇੱਦਾਂ ਕਾਰ 'ਚ ਛੱਡਿਆ ਗਿਆ ਸੀ, ਜਦੋਂ ਉਸ ਦੀ ਮੌਤ ਹੋ ਗਈ ਸੀ। ਸੋ ਇਹ ਬਹੁਤ ਹੀ ਜਿੱਦਾਂ ਮਾੜੀ ਖਬਰ ਹੋਈ ਆ ਵੀ ਹੁਣ 5 ਸਾਲਾਂ ਦਾ ਬੱਚਾ ਕਾਰ ਛੱਡਤਾ, ਉਹਨੂੰ ਪਤਾ ਹੀ ਨਹੀਂ ਵੀ ਮੇਰਾ ਬੱਚਾ ਕਾਰ ਦੇ ਵਿੱਚ ਹੈਗਾ। ਤੇ ਉੱਤੋਂ ਅੱਜ-ਕੱਲ੍ਹ ਗਰਮੀ ਦਾ ਸੀਜ਼ਨ ਬਹੁਤ ਹੈਗਾ, ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਜਦੋਂ ਵੀ ਕਾਰ ਦੇ ਵਿੱਚ ਤੁਸੀਂ ਕਿਤੇ ਜਾਂਦੇ ਆ, ਬੱਚੇ ਨੂੰ ਨਾਲ ਲੈ ਕੇ ਸਟੋਰ ਨੂੰ ਜਾਂਦੇ ਆ, ਕਿਸੇ ਰਿਸ਼ਤੇਦਾਰ ਦੇ ਘਰ ਜਾਂ ਆਪ, ਸਭ ਤੋਂ ਪਹਿਲਾਂ ਉਹ ਕਹਿੰਦੇ ਆ ਨੈਸ਼ਨਲ ਸੇਫਟੀ ਬੋਰਡ ਵਾਲੇ, ਫਰੰਟ ਸੀਟ, ਬੈਕ ਸੀਟ ਸਾਰਾ ਕੁਛ ਚੈੱਕ ਕਰੋ, ਕੋਈ ਕਾਰ ਦੇ ਵਿੱਚ ਰਹਿ ਤਾਂ ਨਹੀਂ ਗਿਆ। ਮੈਜੋਰਿਟੀ ਦੇ ਵਿੱਚ ਹੌਟ ਕਾਰ ਡੈਥਸ ਜਿਹੜੀਆਂ ਹੁੰਦੀਆਂ ਉਹ ਬੱਚਿਆਂ ਦੀਆਂ ਹੁੰਦੀਆਂ ਹੈਗੀਆਂ, ਜਿਹੜੇ ਕਈ ਵਾਰ ਕੇਅਰ ਗਿਵਰ ਹੁੰਦੇ ਆ, ਜਿਹੜੇ ਬੱਚਿਆਂ ਨੂੰ ਟੇਕ ਕੇਅਰ ਕਰਨ ਵਾਲੇ ਆ, ਉਹ ਚੇਤਾ ਭੁੱਲ ਜਾਂਦੇ ਆ ਜੀ। ਇਹ ਜੋ ਡਾਟਾ ਆ
ਜੈਨ ਨੋਲ ਇੱਕ ਲੈਕਚਰਰ ਹੈਗੇ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਡਿਪਾਰਟਮੈਂਟ ਆਫ ਮੈਟਰੋਲੋਜੀ ਤੇ ਕਲਾਈਮੇਟ ਸਾਇੰਸਜ਼ ਦੇ, ਉਹਨਾਂ ਨੇ ਇਹ ਇਸ ਡਾਟੇ ਦੇ ਮੁਤਾਬਕ ਦੱਸਿਆ ਗਿਆ ਹੈਗਾ। NHTSA ਉਸ ਦੇ ਮੁਤਾਬਕ ਕੇਅਰ ਗਿਵਰਸ ਨੂੰ ਬੱਚੇ ਕਦੇ ਵੀ ਅਨਅਟੈਂਡਡ ਕਾਰ ਦੇ ਵਿੱਚ ਨਹੀਂ ਛੱਡਣੇ ਚਾਹੀਦੇ, ਚਾਹੇ ਕਹਿੰਦੇ ਕਾਰ ਦੇ ਵਿੱਚ ਏਅਰ ਕੰਡੀਸ਼ਨ ਵੀ ਔਨ ਹੈਗਾ। ਜੇ ਕਿਤੇ ਕੋਈ ਵਿੰਡੋ ਵਗੈਰਾ ਕਰੈਕ ਹੈਗੀ ਆ ਤੇ ਫੇਰ ਵੀ ਹੀਟ ਬਹੁਤ ਜ਼ਿਆਦਾ ਹੋ ਸਕਦੀ ਆ। ਸਾਰਿਆਂ ਨੂੰ ਇਹ ਬੇਨਤੀ ਆ NHTSA ਵੱਲੋਂ ਨੈਸ਼ਨਲ ਸੇਫਟੀ ਕੌਂਸਲ ਜੋ ਹੈਗੀ ਆ, ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਤੇ ਨੈਸ਼ਨਲ ਸੇਫਟੀ ਕੌਂਸਲ NSC ਤੇ NHTSA ਵੱਲੋਂ ਵੀ ਜਦੋਂ ਵੀ ਤੁਸੀਂ ਬੱਚੇ ਨੂੰ ਲੈ ਕੇ ਗਏ ਆ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ, ਕਾਰ ਖੜੀ ਕਰਕੇ ਆਪਣੇ ਘਰ ਆਉਣਾ ਆ, ਸਟੋਰ ਤੇ ਜਾਣਾ, ਕਿਸੇ ਰਿਸ਼ਤੇਦਾਰ ਦੇ ਜਾਣਾ ਆ, ਮੇਕ ਸ਼ੋਰ ਕਰੋ ਜਦੋਂ ਵੀ ਕਾਰ ਚੋਂ ਨਿਕਲਦੇ ਫਰੰਟ ਪੂਰੀ ਸੀਟ ਦੇਖੋ, ਬੈਕ ਪੂਰੀ ਸੀਟ ਦੇਖੋ ਵੀ ਕੋਈ ਅੰਦਰ ਤਾਂ ਨਹੀਂ ਰਹਿ ਗਿਆ, ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਆ ਭੁਲੇਖਾ ਨਾ ਹੋਵੇ। ਸੋ ਇਹ ਖਬਰ ਹੂਸਟਨ ਟੈਕਸਸ ਦੀ ਸੀ। ਜੀ। ਉੱਧਰ ਆਪਾਂ ਰੂਸ ਦੀ ਗੱਲ ਕਰਾਂਗੇ। ਰੂਸ ਦੇ ਵਿੱਚ ਜਿਹੜੇ ਦਿਮਿਤਰੀ ਮੁਰਾਟੋਵ ਆ, ਉਹਨਾਂ ਨੇ ਆਪਣਾ ਜਿਹੜਾ ਨੋਬਲ ਵੇਚ ਦਿੱਤਾ, ਨੋਬਲ ਜਿਹੜਾ ਉਹਨਾਂ ਨੂੰ ਪੁਰਸਕਾਰ ਮਿਲਿਆ ਸੀਗਾ। ਤੇ ਨਾਲ ਹੀ ਆਪਾਂ ਇਹ ਵੀ ਦੇਖਿਆ ਵੀ ਉੱਥੇ ਰੂਸੀ ਜਿਹੜੀ ਆਰਮੀ ਆ, ਉਹਨਾਂ ਨੇ ਤਬਾਹੀ ਦਾ ਜੋ ਮੰਜ਼ਰ ਦਿਖਾਇਆ ਸੀ ਉੱਥੇ, ਤੇ ਸੈਂਕੜੇ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਪਲਾਇਣ ਦੇ ਲਈ ਮਜਬੂਰ ਹੋਣਾ ਪਿਆ ਸੀਗਾ। ਤੇ ਹੁਣ ਦੱਸਦੇ ਆ ਵੀ ਜਿਹੜੇ ਰੂਸ ਦੇ ਇੰਡੀਪੈਂਡੈਂਟ ਨਿਊਜ਼ਪੇਪਰ ਨੋਵਾਇਆ ਗਜ਼ੇਟਾ ਦੇ ਜਿਹੜੇ ਐਡੀਟਰ ਇਨ ਚੀਫ ਹੈ ਦਿਮਿਤਰੀ ਮੁਰਾਟੋਵ, ਉਹਨਾਂ ਨੇ ਯੂਕਰੇਨੀ ਬੱਚਿਆਂ ਦੀ ਮਦਦ ਦੇ ਲਈ ਆਪਣਾ ਜਿਹੜਾ ਨੋਬਲ ਪ੍ਰਾਈਜ਼ ਇਨਾਮ ਹੈ ਉਹ ਨਿਲਾਮ ਕਰ ਦਿੱਤਾ ਹੈ। ਤੇ ਹੁਣ ਉਹਦੇ ਤੋਂ ਉਹਨਾਂ ਨੂੰ 10 ਕਰੋੜ 10.35 ਕਰੋੜ ਜਿਹੜਾ ਡਾਲਰ ਆ, 10 ਕਰੋੜ 35 ਲੱਖ ਡਾਲਰ ਆ, ਜਿਹੜਾ ਉਹ ਨੋਬਲ ਪ੍ਰਾਈਜ਼ ਜਿਹੜਾ ਉਹਨੂੰ ਵੇਚ ਦਿੱਤਾ। ਤੇ ਇਹਨੂੰ ਖਰੀਦਿਆ ਇੱਕ ਅਣਜਾਣ ਖਰੀਦਦਾਰ ਨੇ। ਖਰੀਦਦਾਰ ਵੀ ਇਹੋ ਜਿਹਾ, ਉਹ ਕਹਿੰਦੇ ਕਿ ਮੈਂ ਆਪਣੀ ਜਿਹੜੀ ਆਇਡੈਂਟੀਟੀ ਆ ਉਹ ਸ਼ੋਅ ਨਹੀਂ ਕਰਨੀ ਚਾਹੁੰਦਾ। ਤੇ ਅ, ਇੱਥੇ ਇਹ ਦੱਸ ਦੇਈਏ ਆਪਾਂ ਵੀ ਮੁਰਾਟੋਵ ਨੂੰ ਜਿਹੜਾ ਇਹ ਦਿੱਤਾ ਗਿਆ ਸੀਗਾ ਨੋਬਲ ਪ੍ਰਾਈਜ਼, ਉਹ 2021 ਦੇ ਵਿੱਚ ਫਿਲੀਪੀਨਜ਼ ਦੇ ਪੱਤਰਕਾਰ ਮਾਰੀਆ ਰੱਸਾ ਦੇ ਨਾਲ ਦਿੱਤਾ ਗਿਆ ਸੀ, ਫਰੀਡਮ ਆਫ ਐਕਸਪ੍ਰੈਸ਼ਨ ਦੀ ਰੱਖਿਆ ਕਰਨ ਦੇ ਲਈ। ਤੇ ਉਹਨਾਂ ਨੂੰ ਸ਼ਾਂਤੀ ਦੇ ਨੋਬਲ ਦੇ ਨਾਲ ਜਿਹੜਾ ਉਹ ਸਨਮਾਨਿਤ ਕੀਤਾ ਗਿਆ ਸੀਗਾ। ਤੇ ਦਿਮਿਤਰੀ ਮੁਰਾਟੋਵ ਜਿਹੜੇ ਆ, ਉਹ ਇਹ ਨੀਗਾ ਕਿ ਹੁਣੇ ਹੀ ਖਬਰਾਂ ਦੇ ਵਿੱਚ ਆਏ ਆ ਜਾਂ ਹੁਣੇ ਹੀ ਉਹ ਖਬਰਾਂ ਦੇ ਨਾਲ ਜੁੜੇ ਆ। ਉਹ 1993 ਤੋਂ ਜਿਹੜੇ ਆ ਉਹ ਖਬਰਾਂ ਕਰ ਰਹੇ ਆ, ਤੇ ਰੂਸ ਦੇ ਵਿੱਚ ਫਰੀਡਮ ਆਫ ਐਕਸਪ੍ਰੈਸ਼ਨ ਦੇ ਲਈ ਉਹ ਲਗਾਤਾਰ ਕੰਮ ਕਰ ਰਹੇ ਆ ਕਿ ਰਾਈਟ ਆਫ ਐਕਸਪ੍ਰੈਸ਼ਨ, ਫਰੀਡਮ ਆਫ ਐਕਸਪ੍ਰੈਸ਼ਨ, ਰਾਈਟ ਟੂ ਸਪੀਚ, ਜਿਹੜੀਆਂ ਇਹੋ ਜਿਹੇ ਅਧਿਕਾਰ ਲੋਕਾਂ ਦੇ ਹੈਗੇ ਆ, ਉਹਨਾਂ ਦੇ ਲਈ ਉਹ ਜੱਦੋ-ਜਹਿਦ ਕਰ ਰਹੇ 1993 ਤੋਂ। ਇਸੇ ਕਰਕੇ ਉਹਨਾਂ ਨੇ ਨਵਾਇਆ ਗਜ਼ੇਟਾ ਦੀ ਜਿਹੜੀ ਆ ਉਹ ਸ਼ੁਰੂ ਕੀਤਾ ਸੀਗਾ। ਥੋੜ੍ਹੇ ਹੀ ਸਮੇਂ ਦੇ ਵਿੱਚ 1993 ਦੇ ਵਿੱਚ ਇਹ ਅਖਬਾਰ ਸ਼ੁਰੂ ਹੁੰਦੀ ਆ। ਥੋੜ੍ਹੇ ਹੀ ਸਮੇਂ ਦੇ ਵਿੱਚ ਇਹ ਰੂਸ ਦਾ ਹਰਮਨ-ਪਿਆਰਾ ਤੇ ਸਰਕਾਰ ਦੇ ਵਿਰੁੱਧ ਜਾਂ ਸਰਕਾਰ ਦਾ ਇੱਕ ਕੰਸਟਰਕਟਿਵ ਕ੍ਰਿਟਿਸਿਜ਼ਮ ਕਰਨ ਵਾਲਾ ਅਖਬਾਰ ਬਣ ਜਾਂਦਾ। ਤੇ ਇਹਨੂੰ ਫਿਰ ਰੂਸ ਦੇ ਰਾਸ਼ਟਰਪਤੀ ਜਿਹੜੇ ਆ ਵਲਾਦੀਮੀਰ ਪੁਤਨ, ਉਹ ਵੀ ਨੋਟ ਕਰਦੇ ਆ, ਤੇ ਉਹਨਾਂ ਦੀ ਆਲੋਚਨਾ ਕਰਨ ਵਾਲਾ ਇੱਕੋ ਇੱਕ ਪ੍ਰਮੁੱਖ ਜਿਹੜਾ ਅਖਬਾਰ ਨਿਊਜ਼ਪੇਪਰ ਆ ਉਹ ਬਣ ਜਾਂਦਾ ਹੈ। 2000 ਦੀ ਗੱਲ ਆ, ਜਦੋਂ ਨਵਾਇਆ ਦੇ 6 ਪੱਤਰਕਾਰਾਂ ਦੇ ਕਤਲ ਵੀ ਹੋਏ ਨੇ, ਤੇ ਮੁਰਾਟੋਵ ਦੇ ਉੱਤੇ ਵੀ ਕਈ ਵਾਰੀ ਜਾਨਲੇਵਾ ਹਮਲੇ ਹੋ ਚੁੱਕੇ ਨੇ, ਸਿਰਫ ਇਸ ਕਰਕੇ ਕਿ ਉਹ ਰਾਈਟ ਟੂ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ, ਰਾਈਟ ਆਫ ਐਕਸਪ੍ਰੈਸ਼ਨ ਦੇ ਬਾਬਤ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ ਤੇ ਲਿਖਦੇ ਵੀ ਰਹਿੰਦੇ ਨੇ। ਦੱਸਦੇ ਆ ਕਿ ਜਿਹੜਾ ਇਹ ਹਮਲਾ ਹੋਇਆ ਸੀਗਾ, ਬੀਤੇ ਦਿਨੀ ਵੀ ਅਪ੍ਰੈਲ ਮਹੀਨੇ ਦੇ ਵਿੱਚ ਵੀ ਉਹਨਾਂ ਦੇ ਉੱਤੇ ਇੱਕ ਹਮਲਾ ਹੋਇਆ ਸੀ। ਐਸੀਟੋਨ ਦੇ ਨਾਲ ਮਿਕਸ ਆਇਲ ਜਿਹੜਾ ਪੇਂਟ ਸੀਗਾ ਉਹਨਾਂ ਦੇ ਉੱਤੇ ਸਿੱਟਿਆ ਗਿਆ ਸੀ, ਤੇ ਉਹਨਾਂ ਦੀਆਂ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀਗਾ। 2000 ਦੇ ਵਿੱਚ ਵੀ ਉਹਨਾਂ ਦੇ ਅਖਬਾਰ ਦੇ ਲੋਕਾਂ ਉੱਤੇ ਜਦੋਂ ਉਹ ਬਾਹਰ ਕਵਰੇਜ ਕਰਨ ਜਾ ਰਹੇ ਸੀਗੇ, ਉਦੋਂ ਇੱਕ ਹਮਲਾ ਹੋ ਗਿਆ ਸੀ। ਇਹਦੇ ਵਿੱਚ 6 ਲੋਕ ਮਾਰੇ ਗਏ ਸਨ। ਇਨਵੈਸਟੀਗੇਟਿਵ ਰਿਪੋਰਟਰ ਅੰਨਾ ਪੋਲਿਤਕਸਵਾਇਆ ਜਿਹੜੀ ਸੀ, ਇਹਨਾਂ ਦੀ ਇੱਕ ਜਾਣੀ-ਮਾਣੀ ਮੰਨੀ-ਪ੍ਰਮੰਨੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਜਿਹੜੇ ਆ ਉਹ ਇਹਦੇ ਵਿੱਚ ਸ਼ਾਮਲ ਸੀਗੇ, ਜਿਨ੍ਹਾਂ ਦੇ ਵਿੱਚ 6 ਲੋਕ ਮਾਰੇ ਸੀ। ਜਿਹੜੀ ਅੰਨਾ ਪੋਲਿਤਕਸਵਾਇਆ, ਉਹ ਵਰਲਡ ਵਾਈਡ ਉਹਨਾਂ ਟਾਈਮਾਂ ਦੇ ਵਿੱਚ ਫੇਮਸ ਸੀਗੀ, ਨੋਟੇਬਲ ਇੱਕ ਜਰਨਲਿਸਟ ਸੀਗੀ। ਜੀ। ਅਗਲੀ ਖਬਰ ਸੈਕਰਾਮੈਂਟੋ, ਕੈਲੀਫੋਰਨੀਆ ਤੋਂ ਆ ਰਹੀ ਆ। ਪਿਛਲੇ ਹਫ਼ਤੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਕੈਲੀਫੋਰਨੀਆ ਦੇ ਗੈਸ ਸਟੇਸ਼ਨ ਮੈਨੇਜਰ ਨੇ ਬਾਈ ਮਿਸਟੇਕ $6.69 ਨੂੰ ਗੈਸ ਲਾਣੀ ਸੀ, ਜੀ। ਤੇ ਉਸ ਨੇ ਇੱਕ ਡੈਸੀਮਲ ਫਰੰਟ ਤੇ ਲਾਤਾ ਤੇ 69 ਸੈਂਟ ਨੂੰ ਗੈਸ ਲੱਗ ਗਈ। ਕੁਛ ਹੀ ਘੰਟਿਆਂ ਦੇ ਵਿੱਚ, ਕਿਉਂਕਿ ਗੈਸ ਸਟੇਸ਼ਨ ਬਿਜੀ ਬਹੁਤ ਬਹੁਤ ਸੀਗਾ,
ਤੇ ਜੌਨ ਨਾਮ ਦਾ ਇਹ ਮੈਨੇਜਰ ਉਸ ਗੈਸ ਸਟੇਸ਼ਨ ਦੇ ਉੱਤੇ ਅਟੈਂਡ ਕਰ ਰਿਹਾ ਸੀ ਤੇ ਉਸਨੇ ਨੋਟ ਨਹੀਂ ਕੀਤਾ, ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਤੇ ਲੋਕਾਂ ਨੇ ਗੈਸ ਭਰਾ ਲਈ। ਇੱਕ ਬੰਦੇ ਨੇ ਤਾਂ ਕਹਿੰਦਾ ਮੈਂ 100 ਗੈਲਨ ਉਹਦੇ ਕੋਲ ਕੰਟੇਨਰ ਸੀ ਵੱਡੇ ਗੈਸ ਭਰਨ ਦੇ ਲਈ, ਉਹਨਾਂ ਦੇ ਵਿੱਚ ਭਰਾ ਲਈ ਤੇ ਉਸਨੇ ਆਪਣੇ ਇੰਸਟਾਗ੍ਰਾਮ ਦੀ ਜੋ ਪੇਜ ਆ ਉਹਦੇ ਤੇ ਵੀ ਫੋਟੋ ਪਾ ਦਿੱਤੀ। ਜਦੋਂ ਕੁਛ ਘੰਟਿਆਂ ਬਾਅਦ ਪਤਾ ਚੱਲਿਆ ਉਸਨੂੰ ਵੀ ਮੈਂ ਮਿਸਟੇਕ ਕਰ ਲਈ ਆ ਤੇ ਉਸਨੇ ਉਹ ਜਾ ਕੇ ਪ੍ਰਾਈਸ ਉਹ ਚੇਂਜ ਕੀਤੀ ਤੇ ਆਪਣੇ ਜਿਹੜਾ ਕੈਸ਼ ਰਜਿਸਟਰ ਆ ਉੱਥੇ ਵੀ ਪ੍ਰਾਈਸ ਫਿਕਸ ਕੀਤੀ। ਇਸ ਸਾਰੇ ਸਮੇਂ ਦੇ ਦੌਰਾਨ $16,000 ਦਾ ਗੈਸ ਸਟੇਸ਼ਨ ਓਨਰ ਨੂੰ ਘਾਟਾ ਪੈ ਗਿਆ ਕੁਛ ਕੁ ਘੰਟਿਆਂ ਦੇ ਵਿੱਚ। ਹੂੰ, ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਵੀ ਗੈਸ ਸਟੇਸ਼ਨ ਦਾ ਮਾਲਕ ਕਹਿੰਦਾ ਵੀ ਕਈ ਮੇਰੇ ਦੋਸਤ ਜਾਂ ਜਿਹੜੇ ਰੈਗੂਲਰ ਕਸਟਮਰ ਕਈ ਸਾਲਾਂ ਤੋਂ ਆਉਂਦੇ ਸੀ, ਉਹਨਾਂ ਨੇ ਵੀ ਨਹੀਂ ਦੱਸਿਆ ਵੀ ਇਹ ਤੁਹਾਡੇ ਜਿਹੜੀ ਆ ਮਿਸਟੇਕ ਲੱਗੀ ਹੋਈ ਹੈਗੀ ਆ। ਸ਼ੈਲ ਗੈਸ ਸਟੇਸ਼ਨ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ। ਉਸ ਤੋਂ ਬਾਅਦ ਗੈਸ ਸਟੇਸ਼ਨ ਦੇ ਓਨਰ ਨੇ, ਜੋ ਗੈਸ ਸਟੇਸ਼ਨ ਦਾ ਮੈਨੇਜਰ ਸੀ ਜੌਨ, ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਤੇ ਉਸ ਤੋਂ ਬਾਅਦ ਉਸ ਨੇ ਕਹਿੰਦਾ ਵੀ ਮੈਨੂੰ ਜੌਬ ਦੀ ਵੀ ਜ਼ਰੂਰਤ ਸੀ। ਜੀ, ਗੋਫੰਡਮੀ ਪੇਜ ਸੈਟਅਪ ਕੀਤਾ ਵੀ ਮੈਂ ਇਹ ਮੇਰੀ ਓਨੈਸਟ ਮਿਸਟੇਕ ਆ, ਮੈਂ ਤਾਂ ਐਜ਼ ਏ ਕੈਸ਼ੀਅਰ ਕੰਮ ਕਰਦਾ ਸੀ ਜੀ, ਤੇ ਮੈਂ ਜੋ $16,000 ਦਾ ਨੁਕਸਾਨ ਹੋਇਆ ਹੈਗਾ ਮੇਰੇ ਮਾਲਕ ਨੂੰ, ਉਹ ਉਸ ਨੂੰ ਮੈਂ ਵਾਪਸ ਕਰਨਾ ਹੈ, ਈਵਨ ਦੋ ਉਸਨੇ ਮੈਨੂੰ ਨੌਕਰੀ ਦੇ ਵਿੱਚੋਂ ਕੱਢ ਦਿੱਤਾ ਹੈਗਾ। ਹੁਣ ਤੱਕ ਗੋਫੰਡਮੀ ਪੇਜ ਦੇ ਉੱਤੇ $20,000 ਇਕੱਠਾ ਹੋ ਚੁੱਕਾ। ਸੋ ਕਹਿੰਦਾ ਉਹਦੇ ਚੋਂ ਮੈਂ $16,000 ਦਾ ਜੋ ਨੁਕਸਾਨ ਹੋਇਆ ਸੀ, ਉਹ ਪੂਰੇ ਦੇ ਪੂਰੇ ਪੈਸੇ ਆ, ਉਹ ਮੈਂ ਆਪਣੇ ਮਾਲਕ ਨੂੰ, ਜਿਹੜਾ ਪਹਿਲਾ ਮਾਲਕ ਆ, ਉਸ ਨੂੰ ਦੇਵਾਂਗਾ। ਹੁਣ ਇਸ ਮਿਸਟੇਕ ਤੋਂ ਬਾਅਦ ਜੌਨ ਜੌਬ ਲੱਭ ਰਿਹਾ, ਪਰ ਕਹਿੰਦਾ ਮੈਂ 10 ਜਗ੍ਹਾ ਦੇ ਉੱਤੇ ਅਪਲਾਈ ਕੀਤਾ, ਈਵਨ ਦੋ ਅੱਜ-ਕੱਲ੍ਹ ਜੋਬਸ ਬਹੁਤ ਅਵੇਲੇਬਲ ਆ, ਪਰ 10 ਜਣਿਆਂ ਨੇ ਹਜੇ ਤੱਕ ਉਸ ਨੂੰ ਹਾਇਰ ਨਹੀਂ ਕੀਤਾ। ਜਦ ਕਿ ਉਹ ਕਹਿ ਰਿਹਾ ਵੀ ਮੇਰੀ ਇਹ ਇੱਕ ਓਨੈਸਟ ਇਮਾਨਦਾਰ ਮਿਸਟੇਕ ਸੀਗੀ। ਜੀ। ਖਾਲਸਾ ਜੀ, ਇੱਥੇ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਜੀ, ਆਪਾਂ ਬ੍ਰੇਕ ਦੇ ਲਈ ਰੁਕਦੇ ਹਾਂ। ਸੋ ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਹੋਰ ਘਟਨਾਵਾਂ, ਵੱਡੀਆਂ ਖਬਰਾਂ ਬਾਰੇ ਵੀ ਤੁਹਾਨੂੰ ਦਿੰਦੇ ਚੱਲਾਂਗੇ ਜਾਣਕਾਰੀਆਂ। ਇੱਥੇ ਵੇਲਾ ਹੋ ਚੱਲਿਆ ਹੈ ਇੱਕ ਬ੍ਰੇਕ ਦਾ। ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਪਾਂ ਹੁਣੇ ਪਰਤਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ। ਤੁਸੀਂ ਸੁਣ ਰਹੇ ਹੋ ਅਪਡੇਟ ਅਮਰੀਕਾ। ਸਾਡੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਇੱਕ ਵਾਰ ਫਿਰ ਤੋਂ ਉਹਨਾਂ ਦਾ ਕਰਦੇ ਹਾਂ ਸਵਾਗਤ। ਖਾਲਸਾ ਜੀ, ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ। ਅੱਜ ਟਵਿੱਟਰ ਦੇ ਬੋਰਡ ਨੇ ਰਿਕਮੈਂਡ ਕਰ ਦਿੱਤਾ ਹੈ ਆਪਣੇ ਸ਼ੇਅਰ ਹੋਲਡਰਸ ਨੂੰ, ਜੀ ਜੋ $44 ਬਿਲੀਅਨ ਦੀ ਸੇਲ ਆ ਇਲੋਨ ਮਸਕ ਨੂੰ, ਉਹ ਅਪਰੂਵ ਕੀਤੀ ਜਾਵੇ। ਯੂਨੈਨਿਮਸਲੀ ਇਹ ਉਹਨਾਂ ਨੇ ਅਪਰੂਵ ਕਰ ਦਿੱਤਾ ਹੈ। ਸੋ ਹੁਣ ਇੱਕ ਸਟੈਪ ਕਲੋਜ਼ਰ ਹੋ ਗਿਆ ਇਲੋਨ ਮਸਕ ਟਵਿੱਟਰ ਨੂੰ ਖਰੀਦਣ ਦੇ ਲਈ। ਅਕੋਰਡਿੰਗ ਟੂ USA ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਦੇ ਵਿੱਚ ਅੱਜ ਜੋ ਫਾਈਲਿੰਗ ਹੋਈ ਆ, ਉਹਦੇ ਵਿੱਚ ਟੈਸਲਾ ਤੇ ਸਪੇਸਐਕਸ ਦੇ ਸੀਈਓ ਇਲੋਨ ਮਸਕ ਨੇ ਡੀਲ ਬਣਾ ਲਈ ਹੈਗੀ ਆ ਟਵਿੱਟਰ ਨੂੰ ਖਰੀਦਣ ਦੇ ਲਈ। ਅਪ੍ਰੈਲ ਦੇ ਵਿੱਚ ਇਹ ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਪਰ ਵਿੱਚ ਜੇ ਕੁਛ ਕੁ ਫੇਕ ਅਕਾਊਂਟ ਨੂੰ ਲੈ ਕੇ ਬੈਕ ਆਊਟ ਕਰ ਗਏ ਸੀ, ਜਾਂ ਬੈਕ ਆਊਟ ਕਰਦੇ ਨਜ਼ਰ ਆ ਰਹੇ ਸੀ। ਪਰ ਅੱਜ ਜੋ ਡਿਸੀਜਨ ਕੀਤਾ ਹੈ ਬੋਰਡ ਨੇ, ਤੇ ਲੱਗਦਾ ਹੈ ਵੀ ਇਹ ਡੀਲ ਫਾਈਨਲ ਹੋ ਜਾਊਗੀ। ਕੰਪਨੀ ਦੇ ਸ਼ੇਅਰਸ ਕਾਫੀ ਡਾਊਨ ਹੈਗੇ, $54.20 ਪਰ ਸ਼ੇਅਰ ਦੇ ਮੁਤਾਬਕ ਪਹਿਲਾਂ ਆਫਰ ਕੀਤੇ ਗਏ ਸੀ ਇਲੋਨ ਮਸਕ ਨੂੰ। ਤੇ ਇਲੋਨ ਮਸਕ ਨੇ ਇਹ ਕਿਹਾ ਆ ਵੀ ਜਦੋਂ ਮੈਂ ਟੇਕ ਓਵਰ ਕਰੂੰਗਾ ਤੇ ਘੱਟੋ ਘੱਟ 1 ਬਿਲੀਅਨ ਟਵਿੱਟਰ ਦੇ ਯੂਜ਼ਰਸ ਆਪਾਂ ਬਣਾਵਾਂਗੇ, ਜਾਂ ਉਸ ਤੋਂ ਬਾਅਦ ਬਣਾਵਾਂਗੇ। ਟਵਿੱਟਰ ਦੇ ਕੋ-ਫਾਊਂਡਰ ਜੋ ਪਹਿਲਾਂ ਰਹਿ ਚੁੱਕੇ ਸੀਈਓ ਜੈਕ ਡੋਰਸੀ ਆ, ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਕਿਸੇ ਵੀ ਹੈਲਪ ਦੇਣ ਦੇ ਲਈ ਤਿਆਰ ਹੈਗਾ, ਪਰ ਮੈਂ ਕੰਪਨੀ ਦਾ ਕੋਈ ਅਹੁਦਾ ਨਹੀਂ ਲਊਂਗਾ। ਪਰ ਜੇ ਇਸ ਕੰਪਨੀ ਨੂੰ ਸੈੱਲ ਕਰਨ ਦੇ ਵਿੱਚ ਉਹਨਾਂ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਈ, ਤੇ ਉਹ ਬਿਲਕੁਲ ਅੱਗੇ ਹੋ ਕੇ ਹੈਲਪ ਕਰਨਗੇ। ਟਵਿੱਟਰ ਦੇ ਸੰਬੰਧ ਦੇ ਵਿੱਚ ਐਲੋਨ ਮਸਕ ਨੇ ਇਹ ਕਿਹਾ ਸੀ ਵੀ ਟਵਿੱਟਰ ਦੇ ਕੋਲ ਬਹੁਤ ਸਾਰੇ ਫੇਕ ਅਕਾਊਂਟ ਹੈਗੇ ਆ ਮੇਰੇ ਮੁਤਾਬਕ, ਪਰ ਟਵਿੱਟਰ ਨੇ ਇਹ ਕਿਹਾ ਆ ਵੀ 5% ਤੋਂ ਘੱਟ ਬੋਟਸ, ਜਾਂ ਜਿਹੜੇ ਆਪਾਂ ਕਹਿ ਸਕਦੇ ਆ ਫੇਕ ਅਕਾਊਂਟ ਹੈਗੇ ਆ। ਜੀ, ਅਗਲੀ ਜਿਹੜੀ ਖਬਰ ਆ ਉਹ ਬੰਗਲਾਦੇਸ਼ ਤੋਂ ਆ ਰਹੀ ਹੈ। ਬੰਗਲਾਦੇਸ਼ ਦੇ ਨਾਲ-ਨਾਲ ਜਿਹੜਾ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਕਰਕੇ ਹਾਲਾਤ ਜਿਹੜੇ ਆ ਹੋਰ ਵਿਗੜਦੇ ਜਾ ਰਹੇ ਆ। ਅਧਿਕਾਰੀਆਂ ਦੇ ਮੁਤਾਬਕ ਪੀਣ ਵਾਲਾ ਪਾਣੀ ਤੇ ਭੋਜਨ ਦੀ ਕਮੀ ਦੇ ਨਾਲ ਲਗਭਗ 95 ਲੱਖ ਲੋਕ ਜਿਹੜੇ ਆ ਉਹ ਇਹਨਾਂ ਦਿੱਕਤਾਂ ਦਾ, ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ। ਮੌਨਸੂਨ ਦੇ ਕਰਕੇ ਮੀਂਹ ਬਹੁਤ ਜ਼ਿਆਦਾ ਪੈ ਰਹੇ ਨੇ, ਇਸ ਕਰਕੇ ਭਾਰਤ ਦਾ ਉੱਤਰੀ ਹਿੱਸਾ ਪੂਰਬੀ ਹਿੱਸਾ ਜਿਹੜਾ ਉਹ ਤੇ ਅਸਾਮ ਤੇ ਬੰਗਲਾਦੇਸ਼ ਦੇ ਜਿਹੜੇ ਹੇਠਲੇ ਇਲਾਕੇ ਆ, ਉੱਥੇ ਹੜ੍ਹਾਂ ਦੇ ਕਰਕੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ। ਤੇ ਹੁਣ ਤੱਕ ਬੰਗਲਾਦੇਸ਼ ਦੀ ਜੇ ਗੱਲ ਕਰੀਏ ਤਾਂ 69 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਹੜ੍ਹਾਂ ਕਰਕੇ। ਟੈਲੀਵਿਜ਼ਨ ਤੇ ਜਾਂ ਹੋਰ ਜਿਹੜੇ ਮੀਡੀਆ ਅਦਾਰੇ ਨੇ ਜਿਹੜੀਆਂ ਉੱਥੋਂ ਰਿਪੋਰਟਿੰਗ ਕਰ ਰਹੇ ਨੇ, ਉਹਨਾਂ ਦੇ ਮੁਤਾਬਕ ਹਾਲਾਤ ਉੱਥੇ ਬਹੁਤ ਜ਼ਿਆਦਾ ਖਰਾਬ ਹੋ ਸਕਦੇ ਨੇ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਇਹ ਵੀ ਦੱਸਿਆ ਵੀ ਮੌਨਸੂਨ ਜਿਹੜਾ ਜੂਨ ਤੇ ਅਕਤੂਬਰ ਮਹੀਨਿਆਂ ਦੇ ਵਿੱਚ ਜਿਹੜਾ ਇੱਥੇ ਬਹੁਤ ਜ਼ਿਆਦਾ ਹੈਵੀ ਰਹਿੰਦਾ ਵਾ। ਇਸ ਕਰਕੇ ਬੰਗਲਾਦੇਸ਼ ਦੇ ਵਿੱਚ ਹੜ੍ਹਾਂ ਦਾ ਜਿਹੜਾ ਆਉਣਾ ਉਹ ਉੱਥੇ ਆਮ ਜੀ ਗੱਲ ਹੈ, ਕਿਉਂਕਿ ਇੱਥੇ ਮੀਂਹ ਬਹੁਤ ਜ਼ਿਆਦਾ ਪੈਂਦਾ ਹੈ। ਬੰਗਲਾਦੇਸ਼ ਦੇ ਜਿਹੜੇ ਆਪਦਾ ਪ੍ਰਬੰਧਨ ਵਿਭਾਗ ਵਾਲੇ ਆ, ਜਿਹੜੇ ਐਮਰਜੈਂਸੀ ਵਾਲੇ ਆ, ਉਹ ਉਹਨਾਂ ਦਾ ਨਾਮ ਹੈ ਅਤਿਕੁਲ ਹੱਕ। ਤੇ ਉਹ ਕਹਿੰਦੇ ਕਿ ਜਿਹੜਾ ਲੋਕਲ ਪ੍ਰਸ਼ਾਸਨ ਹੈ, ਆਰਮੀ ਹੈ ਜਾਂ ਹੋਰ ਨੇਵੀ ਹੈ, ਪੁਲਿਸ ਹੈ, ਜਿੰਨੇ ਵੀ ਹੋਰ ਮਹਿਕਮੇ ਨੇ, ਉਹ ਸਾਰੇ ਇਹਨਾਂ ਦੇ ਵਿੱਚ ਕੰਮ ਕਰਨ ਨੂੰ ਜੁਟੇ ਹੋਏ ਨੇ। ਯੂਨੀਸੈਫ ਨੇ ਵੀ ਦੱਸਿਆ ਵੀ ਉਹਨਾਂ ਦੀਆਂ ਜਿਹੜੀਆਂ 90% ਹੈਲਥ ਫੈਸਿਲਿਟੀਜ਼ ਨੇ ਉਹ ਉੱਥੇ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਜਾਂ ਉੱਥੇ ਖਤਮ ਹੋ ਚੁੱਕੀਆਂ ਨੇ। ਸਿਲਹਟ ਤੇ ਸੁਨਾਮਗੰਜ ਦੇ ਜਿਹੜੇ ਇਲਾਕੇ ਆ, ਉੱਥੇ ਤਾਂ ਹੜ੍ਹ ਬਹੁਤ ਜ਼ਿਆਦਾ ਨੇ। ਕਈ ਇਲਾਕਿਆਂ ਦੇ ਵਿੱਚ 20-20 ਫੁੱਟ ਤੱਕ ਵੀ ਪਾਣੀ ਜਿਹੜਾ ਉੱਥੇ ਭਰ ਗਿਆ, ਜ਼ਿਆਦਾ ਵੀ ਭਰ ਗਿਆ। ਤੇ ਇਸ ਕਰਕੇ ਹੁਣ ਉੱਥੇ ਦੱਸਦੇ ਆ ਵੀ ਜਿਹੜਾ ਅੰਦਾਜ਼ਾ ਲਾਇਆ ਜਾ ਰਿਹਾ ਉਹ ਇਹ ਆ ਵੀ $25 ਲੱਖ ਚਾਹੀਦੇ ਆ ਜੇਕਰ ਇੱਥੇ ਜ਼ਿੰਦਗੀ ਨੂੰ ਆਮ ਵਰਗਾ ਕਰਨਾ ਹੈ। ਯੂਨੀਸੈਫ ਨੇ ਆંકੜੇ ਦਿੱਤੇ ਆ ਵੀ 16 ਲੱਖ ਬੱਚੇ ਆ ਜਿਹੜੇ ਉਹ, ਤੇ ਨਾਲੋਂ ਨਾਲ ਜਿਹੜੇ 40 ਲੱਖ ਆਮ ਲੋਕ ਆ, ਉਹਨਾਂ ਨੂੰ ਹੁਣੇ ਐਮਰਜੈਂਸੀ ਪ੍ਰਭਾਵ ਦੇ ਨਾਲ ਜਿਹੜਾ ਉੱਥੇ ਹੈਲਥ ਫੈਸਿਲਿਟੀ ਦੀ ਜ਼ਰੂਰਤ ਆ। ਹੁਣ ਕਈ ਇਲਾਕੇ ਇਹੋ ਜਿਹੇ ਆ ਜਿੱਥੇ ਬੰਗਲਾਦੇਸ਼ ਦੇ ਕੁਛ ਇਲਾਕਿਆਂ ਦੇ ਵਿੱਚ ਆਰਮੀ ਹੈ ਜਿਹੜੀ ਉਹ ਹੈਲੀਕਾਪਟਰ ਦੀ ਮਦਦ ਦੇ ਨਾਲ ਉੱਥੇ ਭੋਜਨ ਵੰਡ ਰਹੀ ਹੈ ਜਾਂ ਉੱਥੋਂ ਲੋਕਾਂ ਨੂੰ ਕੱਢਿਆ ਜਾ ਰਿਹਾ। ਪਰ ਫਿਰ ਹਾਲਾਤ ਜਿਹੜੇ ਆ ਉਹ ਅਸਾਮ ਦੇ ਨਾਲ-ਨਾਲ ਬੰਗਲਾਦੇਸ਼ ਦੇ ਵੀ ਜਿਹੜੇ ਆ ਖਰਾਬ ਹੋ ਚੁੱਕੇ ਆ। ਅਸਾਮ ਦੇ ਵਿੱਚ ਵੀ ਤਕਰੀਬਨ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਪਿਛਲੇ 24 ਘੰਟਿਆਂ ਦੇ ਵਿੱਚ ਅਸਾਮ ਦੇ ਜਿਹੜੇ ਹਾਲਾਤ ਆ ਉਹ ਸਗੋਂ ਹੋਰ ਜ਼ਿਆਦਾ
ਖਰਾਬ ਹੋ ਰਿਹਾ। ਇੱਥੇ 3.5 ਲੱਖ ਲੋਕ ਜਿਹੜੇ ਆ ਉਹਨਾਂ ਨੂੰ ਟੈਂਪਰੇਰੀ ਟਿਕਾਣਿਆਂ ਦੇ ਵਿੱਚ ਰਹਿਣਾ ਪੈ ਰਿਹਾ। ਜੀ। ਅਗਲੀ ਖਬਰ ਅਮਰੀਕਨ 에ਅਰਲਾਈਨਸ ਦੇ ਸੰਬੰਧ ਦੇ ਵਿੱਚ ਆ ਤੇ ਫਲਾਈਟ ਕੈਂਸਲੇਸ਼ਨ ਦੇ ਸੰਬੰਧ 'ਚ ਆ। ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਹਰ ਰੋਜ਼ ਲਗਭਗ ਖਬਰ ਕਰਦੇ ਆ ਰਹੇ ਹਾਂ। ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਹੋ ਰਹੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਈਵਨ ਇੱਥੇ ਦਾ ਟਰਾਂਸਪੋਰਟੇਸ਼ਨ ਦਾ ਜਿਹੜਾ ਮੰਤਰੀ ਆ ਪੀਟ ਬਟੀਜਸ, ਉਹਨਾਂ ਨੂੰ ਵੀ ਖੁਦ ਇੱਕ ਏਅਰਪੋਰਟ ਦੇ ਉੱਤੇ ਡਿਲੇ ਕਰਕੇ ਕਾਫੀ ਲੰਮਾ ਸਮਾਂ ਰੁਕਣਾ ਪਿਆ, ਕਿਉਂਕਿ ਉਹਨਾਂ ਦੀ ਫਲਾਈਟ ਵੀ ਬਹੁਤ ਲੇਟ ਹੋ ਗਈ ਸੀ। ਕਾਰਨ ਇਹਦੇ ਕਈ ਆ, ਇੰਪਲਾਈ ਨਹੀਂ ਮਿਲ ਰਹੇ ਹੈਗੇ, ਗੈਸ ਪ੍ਰਾਈਸਿਸ ਹਾਈ ਆ, 에ਅਰਲਾਈਨਸ ਨੇ ਆਪਣੀਆਂ ਫਲਾਈਟਸ ਘਟਾ ਦਿੱਤੀਆਂ ਆ ਤਾਂ ਕਿ ਉਹ ਫੁੱਲ ਕਰਕੇ ਲਿਜਾਣ ਤੇ ਆਪਣਾ ਇਨਕਮ, ਉਹਨਾਂ ਦਾ ਜਿਹੜੇ ਪੈਸੇ ਆ ਬਚ ਸਕਣ। ਪਰ ਅੱਜ ਅਮਰੀਕਨ 에ਅਰਲਾਈਨ ਨੇ ਇਹ ਕਿਹਾ ਆ ਭਈ ਉਹ ਅਮਰੀਕਾ ਦੇ 3 ਵੱਡੇ ਸ਼ਹਿਰਾਂ ਦੇ ਵਿੱਚ ਆਪਣੀ ਸਰਵਿਸਿਜ਼ ਬੰਦ ਕਰਨ ਜਾ ਰਹੇ ਆ, ਜੋ ਕਿ ਨਿਊਯਾਰਕ ਤੇ ਓਹਾਇਓ ਦੇ 에ਅਰਪੋਰਟਸ ਹੈਗੇ ਆ। ਇਸ ਸਾਲ ਸਤੰਬਰ 7 ਤੋਂ ਬਾਅਦ ਅਮਰੀਕਨ 에ਅਰਲਾਈਨਸ 3 ਜਗ੍ਹਾ ਦੇ ਉੱਤੇ ਆਪਣੀਆਂ ਫਲਾਈਟਸ ਪੂਰੀ ਤਰ੍ਹਾਂ ਕੈਂਸਲ ਕਰਨ ਜਾ ਰਹੇ ਹੈਗੇ ਆ। ਟੈਕਸਸ ਵੇਸਡ ਅਮਰੀਕਨ 에ਅਰਲਾਈਨ ਨੇ ਇੱਕ ਬਿਜ਼ਨਸ ਮੰਡੇ ਫੌਕਸ ਨਿਊਜ਼ ਨੂੰ ਦੱਸਿਆ ਵੀ ਉਹ ਇਸਲਿਫ, ਇਥਾਕਾ ਨਿਊਯਾਰਕ ਦੇ ਵਿੱਚ ਤੇ ਟੋਲੀਡੋ ਓਹਾਇਓ ਦੇ ਵਿੱਚ ਆਪਣੀਆਂ ਫਲਾਈਟਸ ਬੰਦ ਕਰਨ ਜਾ ਰਹੇ ਆ ਇਫੈਕਟਿਵ ਸਤੰਬਰ 7 ਤੋਂ ਬਾਅਦ ਉਹ ਫਲਾਈਟਸ ਅਮਰੀਕਨ 에ਅਰਲਾਈਨ ਦੀ ਇਹ ਤਿੰਨੇ 에ਅਰਪੋਰਟ ਦੇ ਉੱਤੇ ਨਹੀਂ ਜਾਊਗੀ। ਮੇਨ ਕਾਰਨ ਉਹਨਾਂ ਨੇ ਇਹ ਦੱਸਿਆ ਹੈ ਵੀ ਸਾਨੂੰ ਪਾਇਲਟਸ ਦੀ ਬਹੁਤ ਸ਼ਾਰਟੇਜ ਆ, ਪਾਇਲਟਸ ਮਿਲ ਨਹੀਂ ਰਹੇ ਹੈਗੇ। ਤੇ ਉਹਨਾਂ ਨੇ ਆਪਣੇ ਕਸਟਮਰ ਦਾ ਧੰਨਵਾਦ ਕੀਤਾ ਵੀ ਪਿਛਲੇ ਸਮੇਂ 'ਚ ਆਪਾਂ ਤੁਹਾਡੀ ਜਿਹੜੀ ਆ ਸਰਵਿਸਿਜ਼ ਕਰ ਸਕੇ ਹੈਗੇ ਆ, ਪਰ ਅੱਗੇ ਅਸੀਂ ਅਫੋਰਡ ਨਹੀਂ ਕਰ ਸਕਦੇ। 12,000 ਦੇ ਕਰੀਬ ਪਾਇਲਟਸ ਦੀ ਘਾਟ ਆ ਜੀ। ਇਸ ਏਅਰਲਾਈਨ ਨੂੰ ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਕ ਏਅਰਲਾਈਨ ਨੂੰ 12,000 ਪਾਇਲਟਸ ਚਾਹੀਦੇ ਆ ਜਿਹੜੇ ਸ਼ਾਰਟ ਹੈਗੇ ਆ। ਬਾਕੀ ਏਅਰਲਾਈਨਸ ਨੂੰ ਵਿੱਚ ਲੈ ਕੇ ਆਓ ਤਾਂ ਦੇਖੋ ਵੀ ਕਿੰਨੀ ਜ਼ਿਆਦਾ ਜਿਹੜੀ ਆ ਸ਼ਾਰਟੇਜ ਇਸ ਟਾਈਮ ਦੇ ਉੱਤੇ ਏਅਰਲਾਈਨਸ ਦੇ ਲਈ ਜੋ ਪਾਇਲਟ ਚਾਹੀਦੇ ਆ ਉਹਨਾਂ ਦੀ ਹੈਗੀ ਆ। ਪਿਛਲੇ ਮਹੀਨੇ ਅਲਾਸਕਾ ਏਅਰਲਾਈਨ ਦੇ ਸੀਈਓ ਬੈਨ ਮਿਨੀਕੋਸੀ, ਉਹਨਾਂ ਨੇ ਵੀ ਇਹ ਕਿਹਾ ਸੀ ਵੀ ਸਾਡੀਆਂ ਡੇਲੀ ਕੈਂਸਲੇਸ਼ਨ ਜੂਨ 1 ਤੱਕ ਹੋਣਗੀਆਂ, ਕਿਉਂਕਿ ਉਹਨਾਂ ਦੇ ਕੋਲ ਵੀ ਪਾਇਲਟਸ ਦੀ ਕਾਫੀ ਘਾਟ ਹੈਗੀ ਆ। 1200 ਦੇ ਕਰੀਬ ਡੇਲੀ ਫਲਾਈਟਸ ਉਹਨਾਂ ਦੀਆਂ ਚੱਲਦੀਆਂ ਤੇ 50 ਦੇ ਕਰੀਬ ਹਰ ਰੋਜ਼ ਕੈਂਸਲ ਹੁੰਦੀਆਂ ਹੈਗੀਆਂ। ਸੋ ਕਹਿੰਦੇ ਭਈ ਯੂਨਾਈਟਿਡ 에ਅਰਲਾਈਨ ਨੇ ਵੀ ਇੱਕ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈਗਾ ਪਾਇਲਟਸ ਨੂੰ ਟ੍ਰੇਨ ਕਰਨ ਦੇ ਲਈ। 5000 ਨਵੇਂ ਪਾਇਲਟਸ ਉਹਨਾਂ ਨੇ ਸੰਨ 2030 ਤੱਕ ਤਿਆਰ ਕਰਨੇ ਆ ਤੇ ਜੇ 5000 ਹੋ ਜੂਗੇ ਤੇ ਇਹ ਵੀ ਸਿਰਫ 50% ਆ, ਜਦੋਂ ਕਿ ਯੂਨਾਈਟਿਡ 에ਅਰਲਾਈਨ ਨੂੰ ਵੀ 10,000 ਪਾਇਲਟਸ ਦੀ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਪਾਕਿਸਤਾਨ ਤੋਂ ਆ ਰਹੀ ਹੈ, ਬੜੀ ਮੰਦਭਾਗੀ ਖਬਰ ਆ। ਉੱਥੇ ਇੱਕ ਹਸਪਤਾਲ ਦੇ ਵਿੱਚ ਜਦੋਂ ਗਰਭਵਤੀ ਪ੍ਰੈਗਨੈਂਟ ਔਰਤ ਨੂੰ ਉੱਥੇ ਦਾਖਲ ਕਰਵਾਇਆ ਗਿਆ ਤਾਂ ਡਾਕਟਰ ਦੀ ਕਮੀ ਸੀਗੀ, ਡਾਕਟਰ ਹੈ ਨਹੀਂ ਸੀ। ਤਾਂ ਉੱਥੇ ਜਿਹੜੇ ਨਾਰਮਲ ਜਿਹੜੇ ਮੁਲਾਜ਼ਮ ਆ, ਉਹ ਔਰਤ ਦੀ ਡਿਲੀਵਰੀ ਕਰਾਉਣ ਲੱਗ ਪਏ ਤਾਂ ਉਹਨਾਂ ਨੇ ਕੀ ਕੀਤਾ, ਬੱਚੇ ਦਾ ਜਿਹੜਾ ਸਿਰ ਸੀਗਾ ਉਹ ਧੜ ਨਾਲੋਂ ਅਲੱਗ ਕਰਤਾ। ਤੇ ਜਦੋਂ ਇਸ ਬਾਬਤ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਕੰਮ ਜਿਹੜਾ ਗਲਤ ਹੋ ਗਿਆ ਤੇ ਫਿਰ ਉਹਨਾਂ ਨੇ ਔਰਤ ਨੂੰ ਉਸੇ ਬੈੱਡ ਤੇ ਉਸੇ ਥਾਂ ਤੇ ਹੀ ਛੱਡ ਦਿੱਤਾ। ਇਹ ਔਰਤ ਦਾ ਜਿਹੜਾ ਸਬੰਧ ਦੱਸਿਆ ਗਿਆ ਉਹ ਉੱਥੋਂ ਦੀ ਮਾਈਨੋਰਟੀਜ਼ ਹਿੰਦੂ ਭਾਈਚਾਰੇ ਨਾਲ ਦੱਸਿਆ ਗਿਆ। ਸਿੰਧ ਪ੍ਰਾਂਤ ਦੀ ਇਹ ਘਟਨਾ, ਜਿੱਥੇ ਸਰਕਾਰੀ ਹਸਪਤਾਲ ਦੇ ਵਿੱਚ ਇਹ ਜਿਹੜੀ ਘਟਨਾ ਇਹ ਵਾਪਰੀ ਆ। ਗੈਰ ਤਜਰਬੇਕਾਰੀ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਸਜੇਰੀਅਨ ਡਿਲੀਵਰੀ ਕਰਨ ਲੱਗ ਪਏ ਸੀਗੇ ਤੇ ਉਹਨਾਂ ਨੇ ਬੱਚੇ ਦਾ ਜਿਹੜਾ ਸਿਰ ਸੀ ਉਹ ਕੱਟ ਦਿੱਤਾ ਸੀ ਤੇ ਧੜ ਨਾਲੋਂ ਅਲੱਗ ਹੋ ਗਿਆ ਸੀ। ਤੇ ਫਿਰ ਇਹ ਇੱਥੇ ਹੀ ਛੱਡ ਕੇ ਇਸੇ ਹਾਲਤ ਦੇ ਵਿੱਚ ਹੀ ਜਿਹੜਾ ਬਾਕੀ ਦਾ ਹਿੱਸਾ ਸੀ ਉਹਨਾਂ ਨੇ ਮਾਂ ਦੇ ਪੇਟ ਦੇ ਵਿੱਚ ਹੀ ਛੱਡ ਦਿੱਤਾ ਤੇ ਫਿਰ ਉਸ ਔਰਤ ਦੀ ਜਿਹੜੀ ਜਾਨ ਆ ਉਹ ਵੀ ਜੋਖਮ ਦੇ ਵਿੱਚ ਪਾ ਕੇ ਉਹ ਚਲੇ ਗਏ। ਹੁਣ ਲਿਆਕਤ ਯੂਨੀਵਰਸਿਟੀ ਆਫ ਮੈਡੀਕਲ ਐਂਡ ਹੈਲਥ ਸਾਇੰਸ ਦੇ ਜਿਹੜੇ ਡਿਪਾਰਟਮੈਂਟ ਦੇ ਹੈੱਡ ਨੇ ਪ੍ਰੋਫੈਸਰ ਰਹੀਲ ਸਿਕੰਦਰ, ਉਹ ਕਹਿੰਦੇ ਵੀ ਅਸੀਂ ਸਿੰਧ ਸਰਕਾਰ ਜਿਹੜੀ ਆ ਉਹ ਮੈਡੀਕਲ ਬੋਰਡ ਦਾ ਗਠਨ ਕਰਕੇ ਤੇ ਇਸ ਮਾਮਲੇ ਦੀ ਜਾਂਚ ਕਰੂਗੀ ਤੇ ਇਹਨਾਂ ਨੇ ਇਹ ਵੀ ਦੱਸਿਆ ਵੀ ਇਸ ਔਰਤ ਦੀ ਉਮਰ 32 ਸਾਲ ਆ ਤੇ ਇਹ ਥਾਰ ਪਾਰਕਰ ਜ਼ਿਲ੍ਹੇ ਦੇ ਦੂਰ ਦੁਰਾਡੇ ਪੇਂਡੂ ਇਲਾਕਿਆਂ ਦੇ ਵਿੱਚੋਂ ਇਹਦਾ ਜਿਹੜਾ
ਸਬੰਧ ਦੱਸਿਆ ਗਿਆ, ਔਰਤ ਉੱਥੋਂ ਦੀ ਤਾਲੁਕਾਤ, ਉੱਥੋਂ ਦੀ ਰਹਿਣ ਵਾਲੀ ਆ। ਤੇ ਇਹ ਜਿਹੜਾ RHC ਕਹਿ ਦਿੰਦੇ ਆ, ਜਿਵੇਂ ਆਪਾਂ ਜਿਹਨੂੰ ਗ੍ਰਾਮੀਣ ਸਵਾਸਥ ਕੇਂਦਰ ਹਿੰਦੀ ਦੇ ਵਿੱਚ ਕਹਿੰਦੇ, ਤੇ ਦਿਹਾਤੀ ਜਿਹੜੇ ਸਿਹਤ ਸੇਵਾਵਾਂ ਕੇਂਦਰ ਕਹਿ ਸਕਦੇ ਹਾਂ ਆਪਾਂ, ਤਾਂ ਉੱਥੇ ਇਹਨੂੰ ਡਿਲੀਵਰੀ ਦੇ ਲਈ ਪਹੁੰਚਾਇਆ ਗਿਆ ਸੀਗਾ। ਤੇ ਉਸ ਤੋਂ ਬਾਅਦ ਫਿਰ ਇਹਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਪਰ ਫਿਰ ਵੀ ਉਹਦੀ ਜਾਨ ਜਿਹੜੀ ਆ ਬਚੀ ਨਹੀਂ। ਫਿਰ ਉਹਨੂੰ ਜਿਹੜਾ ਔਰਤ ਨੂੰ ਇੱਥੇ ਸਿੰਧ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਤੇ ਉੱਥੇ ਫਿਰ ਜਿਹੜੇ ਅਨਟ੍ਰੇਨਡ ਜਿਹੜੇ ਮੈਡੀਕਲ ਸਟਾਫ ਸੀਗਾ, ਉਹਨਾਂ ਨੇ ਬੱਚੇ ਦੀ ਜਦੋਂ ਡਿਲੀਵਰੀ ਕਰਾ ਰਹੇ ਸੀਗੇ, ਤਾਂ ਉਹਨਾਂ ਨੇ ਫਿਰ ਗਲਤੀ ਨਾਲ ਕਹਿ ਲਓ, ਜਾਂ ਉਹਨਾਂ ਨੇ ਗੈਰ ਤਜਰਬੇ ਹੋਣ ਕਰਕੇ ਬੱਚੇ ਦਾ ਧੜ ਜਿਹੜਾ ਸਿਰ ਸੀਗਾ ਉਹਦਾ ਕੱਟ ਬੈਠੇ, ਤੇ ਉਹ ਜਿਹੜਾ ਧੜ ਸੀਗਾ ਉਹਦੀ ਡਿਲੀਵਰੀ ਉਹ ਕਰਾ ਨਹੀਂ ਸਕੇ, ਤੇ ਇਸ ਕਰਕੇ ਇਸ ਔਰਤ ਦੀ ਜਾਨ ਫਿਰ ਬੜੀ ਮੁਸ਼ਕਲ ਦੇ ਨਾਲ ਜੀ। ਬਚਾਈ ਜਾ ਸਕੀ। ਸਭ ਤੋਂ ਮਾੜੀ ਗੱਲ ਇਹ ਆ ਵੀ ਦੇਖੋ ਵੀ ਜਿਹੜੇ ਉੱਥੇ ਲੋਕ ਸੀ, ਜੀ। ਇਹ ਜਿਸ ਹਿਸਾਬ ਨਾਲ ਉਹ ਡਿਲੀਵਰੀ ਕਰਵਾ ਰਹੇ ਸੀ ਬੱਚੇ ਦੀ, ਹਾਂਜੀ। ਟ੍ਰੇਨ ਨਹੀਂ ਸੀ। ਤੇ ਹੁਣ ਇਹ ਵੀ ਪਤਾ ਚੱਲ ਰਿਹਾ ਵੀ ਹੋ ਸਕਦਾ ਜਾਣ ਕੇ ਉਹਨਾਂ ਨੇ ਸਪੈਸ਼ਲ ਡਾਕਟਰ ਨਹੀਂ ਬੁਲਾਇਆ, ਕਿਉਂਕਿ ਉਹ ਬੀਬੀ ਹਿੰਦੂ ਰਿਲੀਜਨ ਨੂੰ ਬਿਲੋਂਗ ਕਰਦੀ ਸੀ। ਹੂੰ। ਤੇ ਕਹਿੰਦੇ ਪਈ ਉੱਥੇ ਉਸ ਦੀਆਂ ਵੀਡੀਓ ਬਣਾ ਕੇ WhatsApp ਗਰੁੱਪ ਸ਼ੇਅਰ ਕਰਦੇ ਰਹੇ। ਜੀ। ਜਦ ਕਿ ਉਸ ਨੂੰ ਹੋਰ ਹਸਪਤਾਲ 'ਚ ਟ੍ਰਾਂਸਫਰ ਕਰਨਾ ਸੀ ਜਾਂ ਡਾਕਟਰ ਨੂੰ ਕਿਸੇ ਨੂੰ ਸੱਦਣਾ ਸੀ। ਜੀ। ਅਗਲੀ ਖਬਰ ਵੱਲ ਚੱਲੀਏ। ਯੂਐਸ ਦੀ ਸੁਪਰੀਮ ਕੋਰਟ ਵੱਲੋਂ ਆ ਰਹੀ ਆ। ਯੂਐਸ ਦੀ ਸੁਪਰੀਮ ਕੋਰਟ ਨੇ ਕਿਹਾ ਆ ਵੀ ਸਟੇਟ ਆਫ ਮੇਨ ਉਹ ਰਿਲੀਜੀਅਸ ਸਕੂਲਸ ਨੂੰ ਐਕਸਕਲੂਡ ਨਹੀਂ ਕਰ ਸਕਦੀ, ਜੋ ਟਿਊਸ਼ਨ ਅਸਿਸਟੈਂਸ ਪ੍ਰੋਗਰਾਮ ਹੈਗਾ। ਮੇਨ ਸਟੇਟ ਨੇ ਇੱਕ ਟਿਊਸ਼ਨ ਅਸਿਸਟੈਂਸ ਪ੍ਰੋਗਰਾਮ ਇੰਡੀਪੈਂਡੈਂਟ ਜੋ ਸਕੂਲਸ ਹੈਗੇ ਆ ਉਹਨਾਂ ਨੂੰ ਸ਼ੁਰੂ ਕੀਤਾ ਹੈ। ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਚਾਰਟਰ ਸਕੂਲ ਹੈਗੇ ਆ, ਪਰ ਉਹਦੇ ਵਿੱਚ ਉਹਨਾਂ ਨੇ ਜੋ ਧਾਰਮਿਕ ਸਕੂਲ ਹੈਗੇ, ਕ੍ਰਿਸਚੀਅਨ ਸਕੂਲ ਆ, ਉਹਨਾਂ ਨੂੰ ਐਕਸਕਲੂਡ ਕੀਤਾ ਸੀ। ਇਸ ਦੇ ਸੰਬੰਧ ਦੇ ਵਿੱਚ ਯੂਐਸ ਦੀ ਸੁਪਰੀਮ ਕੋਰਟ ਨੇ 6 ਦੇ ਮੁਕਾਬਲੇ 3 ਦੇ ਨਾਲ ਰੂਲਿੰਗ ਦਿੱਤੀ ਆ ਵੀ ਇਹ ਟੋਟਲੀ ਗਲਤ ਆ। ਜੇ ਤੁਸੀਂ ਟਿਊਸ਼ਨ ਫੀਸ ਦੇ ਰਹੇ ਹੋ ਕਿਸੇ ਵੀ ਸਕੂਲ ਨੂੰ, ਤੇ ਉਹਦੇ ਵਿੱਚ ਫਿਰ ਤੁਸੀਂ ਧਾਰਮਿਕ ਸਕੂਲਸ ਨੂੰ ਕੱਢ ਨਹੀਂ ਸਕਦੇ। ਧਾਰਮਿਕ ਸਕੂਲਸ ਨੂੰ ਵੀ ਤੁਹਾਨੂੰ ਫੀਸ ਦੇਣੀ ਪੈਣੀ ਹੈਗੀ ਆ। ਜਦ ਕਿ ਸਕੂਲ ਵਾਲੇ ਕਹਿ ਰਹੇ ਸੀ ਵੀ ਅਸੀਂ ਜਿਹੜਾ ਆ ਫ੍ਰੀ ਐਕਸਰਸਾਈਜ਼ ਕਰ ਰਹੇ ਹਾਂ ਕਲੌਜ਼ ਫਸਟ ਅਮੈਂਡਮੈਂਟ ਦਾ। ਤੇ ਇਹ ਜੋ ਰੂਲਿੰਗ ਆਈ ਆ ਇਹਦੇ ਸੰਬੰਧ ਦੇ ਵਿੱਚ ਯੂਐਸ ਸੁਪਰੀਮ ਕੋਰਟ ਦੀ, ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਪੂਰੇ ਯੂਐਸਏ 'ਚ ਕਾਫੀ ਅਸਰ ਪਊਗਾ, ਕਿਉਂਕਿ ਯੂਐਸਏ 'ਚ ਬਹੁਤ ਸਾਰੇ ਰਿਲੀਜੀਅਸ ਸਕੂਲ ਹੈਗੇ ਆ। ਜੀ। ਆਪਾਂ ਦੇਖਦੇ ਹਾਂ ਕੈਨੇਡਾ ਦੇ ਵਿੱਚ, ਯੂਕੇ ਦੇ ਵਿੱਚ ਖਾਲਸਾ ਸਕੂਲ ਹੈਗੇ ਆ, ਉਹਨਾਂ ਨੂੰ ਗਵਰਨਮੈਂਟ ਦੀ ਕਾਫੀ ਹੈਲਪ ਮਿਲਦੀ ਆ, ਕਿਉਂਕਿ ਉਹ ਕ੍ਰਿਸਚੀਅਨ ਜਾਂ ਹੋਰ ਕਮਿਊਨਿਟੀ ਦੇ ਜਿਹੜੇ ਧਾਰਮਿਕ ਸਕੂਲ ਆ ਉਹਨਾਂ ਨੂੰ ਵੀ ਉਹ ਹੈਲਪ ਦਿੰਦੇ ਆ। ਸੋ ਜੇ ਯੂਐਸਏ ਦੇ ਵਿੱਚ ਹੁੰਦਾ ਆ, ਤੇ ਜੇ ਆਪਣੀ ਕਮਿਊਨਿਟੀ ਕੋਈ ਸਕੂਲ ਖੋਲ੍ਹਦੀ ਆ, ਸੋ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਫਾਇਦਾ ਹੋ ਸਕਦਾ ਆ, ਕਿਉਂਕਿ ਮੇਨ ਸਟੇਟ ਨੇ ਕੀਤਾ, ਹੋਰ ਵੀ ਕਈ ਸਟੇਟਾਂ ਦੇ ਵਿੱਚ ਹੈਗਾ। ਹੌਲੀ ਹੌਲੀ ਫਿਰ ਇਹ ਬਾਕੀ ਸਟੇਟਸ ਵੱਲ ਵੀ ਚੱਲੂਗਾ, ਤੇ ਇਹਦੇ ਨਾਲ ਜਿਹੜੇ ਧਾਰਮਿਕ ਸਕੂਲ ਆ ਉਹਨਾਂ ਉਹਨਾਂ 'ਚ ਜੋ ਬੱਚੇ ਜਾਂਦੇ ਆ ਉਹਨਾਂ ਨੂੰ ਵੀ ਜਿਹੜਾ ਫਾਇਦਾ ਹੋਊਗਾ। ਸਟੀਵ ਬਲੈਡਿਕ ਇੱਕ ਹੈਗੇ ਆ ਪ੍ਰੋਫੈਸਰ, ਯੂਨੀਵਰਸਿਟੀ ਆਫ ਟੈਕਸਸ ਸਕੂਲ ਆਫ ਲਾਅ ਦੇ। ਉਹਨਾਂ ਨੇ ਇਹ ਕਿਹਾ ਆ ਵੀ ਇਸ ਰੂਲਿੰਗ ਦੇ ਨਾਲ ਹੁਣ ਇੱਕ ਡਿਫਿਕਲਟ ਪੋਜੀਸ਼ਨ ਦੇ ਵਿੱਚ ਪੈ ਗਏ ਆ ਸਟੇਟਸ। ਜੀ। ਸੋ ਉਹਨਾਂ ਨੂੰ ਹੁਣ ਸੋਚਣਾ ਪਊਗਾ ਵੀ ਸਕੂਲ ਦੀ ਟਿਊਸ਼ਨ ਅਸਿਸਟੈਂਸ ਪ੍ਰੋਗਰਾਮ ਉਹ ਹੁਣ ਸਾਰੇ ਸਕੂਲਾਂ ਨੂੰ ਦੇਣਗੇ ਕਿ ਨਹੀਂ। ਜੀ। ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਜਿਹੜਾ ਉਹ ਸਮਾਪਤੀ ਦਾ ਹੋ ਗਿਆ, ਸਮਾਂ ਇਜਾਜ਼ਤ ਨਹੀਂ ਦਿੰਦਾ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ। ਖਾਲਸਾ ਜੀ ਲਈਏ ਜੀ ਫਿਰ ਇਜਾਜ਼ਤ, ਮੇਰੇ ਪ੍ਰਵੀਨ ਸ਼ਰਮਾ ਵੱਲੋਂ। ਤੇ ਹਰਜੋਤ ਸਿੰਘ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਇੱਕ ਵਾਰੀ ਫੇਰ ਜਾਂਦੇ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ, ਬੇਨਤੀ ਕਰਦੇ ਜਾਈਏ, ਜੀ। ਜੇ ਤੁਸੀਂ ਸੱਚਮੁੱਚ ਹੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮਸ ਨੂੰ ਪਿਆਰ ਕਰਦੇ ਹੋ, ਸਾਡੇ ਸਾਰੇ ਹੀ ਏਐਮ ਸਟੇਸ਼ਨ ਤੇ ਤੁਸੀਂ ਸੁਣਦੇ ਹੀ ਹੋ, ਇੱਕ ਵਾਰੀ ਫੇਰ ਦੱਸਦੇ ਜਾਈਏ, ਕਿਉਂਕਿ ਕਈ ਵਾਰੀ ਕੀ ਹੁੰਦਾ, ਆਪਣੇ ਸਰੋਤੇ ਤਾਂ ਆਲ ਓਵਰ ਵਰਲਡ ਹੈਗੇ ਆ, ਜੀ। ਹੋਰ ਬਾਹਰ ਸਟੇਟਾਂ 'ਚ ਬਹੁਤ ਆ, ਕੈਨੇਡਾ ਦੇ ਵਿੱਚ ਬਹੁਤ ਆ, ਕੈਨੇਡੀਅਨ ਟਰੱਕਰਸ ਜਦੋਂ ਕੈਲੀਫੋਰਨੀਆ 'ਚ ਆਉਂਦੇ ਆ, ਕਈ ਵਾਰੀ ਤੁਸੀਂ ਐਪ ਦੇ ਉੱਤੇ ਹੁੰਨੇ ਆ ਤੇ ਉਹ ਡਿਸਕਨੈਕਟ ਹੋ ਜਾਂਦੀ ਆ। ਸੋ ਸਾਡੇ ਜਿਹੜੇ ਟੈਰੇਸਟਰੀਅਲ ਸਟੇਸ਼ਨਸ ਹੈਗੇ ਆ, ਜਦੋਂ ਤੁਸੀਂ ਯੂਬਾ ਸਿਟੀ ਵੱਲੋਂ ਸ਼ੁਰੂ ਹੁੰਨੇ ਆ, ਇੱਧਰੋਂ ਹਾਈਵੇ 5 ਤੇ ਆਉਂਦੇ ਆ, 99 ਤੇ ਆਉਂਦੇ ਆ, ਤੇ ਯੂਬਾ ਸਿਟੀ 1450 AM ਤੇ 96.5 FM ਤੇ ਸੁਣ ਸਕਦੇ ਹੋ। ਤੇ ਉਸ ਤੋਂ ਅੱਗੇ ਉਹੋ ਹੀ ਫਿਰ ਸੈਕਰਾਮੈਂਟੋ ਨਾਲ ਕਨੈਕਟ ਹੋ ਜਾਂਦਾ, ਸੈਕਰਾਮੈਂਟੋ ਏਰੀਏ 1470 AM ਤੇ 105.9 FM ਤੇ ਉਹੀ ਅੱਗੇ ਜਾ ਕੇ ਲੋਡ ਆਈ ਦੇ ਲਾਗੇ 1570 AM, ਉਹ ਲੋਡ ਆਈ ਤੋਂ ਲੈ ਕੇ ਤੁਹਾਡਾ ਲਿਵਿੰਗਸਟਨ ਤੱਕ ਤੁਸੀਂ ਕਾਰਾਂ ਦੇ ਵਿੱਚ, ਟਰੱਕਾਂ ਦੇ ਵਿੱਚ, ਘਰਾਂ ਦੇ ਵਿੱਚ ਰੈਗੂਲਰ AM ਸਟੇਸ਼ਨ ਤੇ ਸੁਣ ਸਕਦੇ ਹੋ। ਉਸ ਤੋਂ ਅੱਗੇ ਫਿਰ ਫ੍ਰਿਜ਼ਨੋ ਵਾਲਾ ਸਟੇਸ਼ਨ 1300 AM
99 ਤੇ ਇੱਧਰੋਂ ਹਾਈਵੇ 5 ਤੇ ਵੀ ਜਾਂਦੇ ਆ ਤੇ ਤੁਸੀਂ ਸੁਣ ਸਕਦੇ ਹੋ 1300 AM ਤੇ 104.5 FM ਤੇ ਇਹ ਜਿਹੜਾ ਸਟੇਸ਼ਨ ਆ ਇਹ ਟੁਲੈਰੀ ਤੱਕ ਚਲੇ ਜਾਂਦਾ। ਟੁਲੈਰੀ ਤੋਂ ਅੱਗੇ ਫਿਰ ਬੇਕਰਸਫੀਲਡ ਵਾਲਾ ਸਟੇਸ਼ਨ ਤੁਹਾਨੂੰ ਜੋੜਦਾ ਆਪਣੇ ਨਾਲ। ਬੇਕਰਸਫੀਲਡ ਦਾ ਸਟੇਸ਼ਨ 1350 AM ਤੇ 107.5 FM। ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਤੁਸੀਂ HD ਚੈਨਲ ਜਿਹੜਾ 98.5 HD3 ਦੇ ਉੱਤੇ ਬਹੁਤ ਸਾਰੀਆਂ ਕਾਰਾਂ ਜੋ 2015 ਤੋਂ ਬਾਅਦ ਬਣੀਆਂ ਹੋਈਆਂ, ਉਹਨਾਂ ਸਾਰਿਆਂ ਦੇ ਵਿੱਚ HD ਚੈਨਲ ਹੈਗੇ ਆ। ਸੋ ਜਦੋਂ ਤੁਸੀਂ HD ਚੈਨਲ ਤੇ ਜਾਓਗੇ 98.5 ਉੱਥੇ 3 1 2 3 ਆ 3 ਦੇ ਉੱਤੇ ਕਲਿੱਕ ਕਰੋ ਤੇ ਤੁਸੀਂ ਲਾਈਵ ਪੂਰੇ ਬੇ ਏਰੀਏ 'ਚ ਸੁਣ ਸਕਦੇ ਆ। ਇਸੇ ਤਰ੍ਹਾਂ ਤੁਸੀਂ ਫਰੀਮੌਂਟ ਯੂਨੀਵਰਸਿਟੀ ਏਰੀਏ 'ਚ 99.3 FM ਤੇ ਸੁਣ ਸਕਦੇ ਹੈਗੇ ਆ। ਇਸ ਤੋਂ ਬਿਨਾਂ ਘਰਾਂ ਦੇ ਵਿੱਚ ਰੇਡੀਓ ਸੈੱਟ ਸਾਡੇ ਟ੍ਰੇਸੀ, ਸਟਾਕਟਨ, ਮੋਡੈਸਟੋ, ਮਰਸਡ, ਲਿਵਿੰਗਸਟਨ ਇਹ ਸਾਰੇ ਏਰੀਏ ਦੇ ਵਿੱਚ ਤੁਸੀਂ ਸੁਣ ਸਕਦੇ ਹੋ। ਤੇ ਜਿਹੜੇ ਬਾਹਰ ਏਰੀਏ ਦੇ ਵਿੱਚ ਹੈਗੇ ਆ ਜਿੰਨੇ ਵੀ ਸਾਡੇ ਸਰੋਤੇ ਆ, ਤੁਸੀਂ ਆਈਫੋਨ ਦੇ ਉੱਤੇ ਐਂਡਰੋਇਡ ਦੀ ਐਪ ਡਾਊਨਲੋਡ ਕਰ ਲਓ, ਉੱਥੇ ਸੁਣ ਸਕਦੇ ਹੋ, YouTube ਤੇ ਸੁਣ ਸਕਦੇ ਹੋ। ਸੋ ਜਿਹੜੇ ਲੋਕ ਮਿਸ ਕਰ ਜਾਂਦੇ ਆ ਪ੍ਰੋਗਰਾਮ, ਉਹਨਾਂ ਨੂੰ ਤੁਸੀਂ ਕਿਸੇ ਟਾਈਮ ਵੀ YouTube ਤੇ Facebook ਤੇ ਜਾ ਕੇ ਸੁਣ ਸਕਦੇ ਹੋ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰੋ, ਕਿਉਂਕਿ ਜੋ ਇੰਪੋਰਟੈਂਟ ਪ੍ਰੋਗਰਾਮ ਹੁੰਦੇ ਆ ਉਹ ਸਾਰੇ ਅਸੀਂ YouTube ਤੇ ਚਾੜ ਦਿੰਦੇ ਆ। ਤੇ ਤੁਸੀਂ ਆਪਣੀ ਮਰਜ਼ੀ ਨਾਲ ਜਦੋਂ ਵੀ, ਕਈ ਵਾਰੀ ਬੰਦਾ ਕੰਮ ਤੇ ਹੁੰਦਾ ਜਾਂ ਕਿਤੇ ਬਿਜ਼ੀ ਹੋ ਗਿਆ, ਆਪਣੇ ਜਦੋਂ ਵਾਧੂ ਟਾਈਮ ਹੁੰਦਾ ਉਸ ਟਾਈਮ ਸੁਣ ਸਕਦੇ ਆ, ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਆ। ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਚਾਹੇ ਉਹ ਪੰਜਾਬ 'ਚ ਆ, ਚਾਹੇ ਇੰਗਲੈਂਡ ਆ, ਚਾਹੇ ਕੈਨੇਡਾ ਆ, ਕਿਸੇ ਵੀ ਮੁਲਕ ਦੇ ਵਿੱਚ ਆ, ਇਸ ਟਾਈਮ ਦੁਨੀਆ ਦੇ ਲਗਭਗ ਹਰ ਮੁਲਕ ਦੇ ਵਿੱਚ ਪੰਜਾਬੀ ਰੇਡੀਓ ਸੁਣਿਆ ਜਾ ਰਿਹਾ ਹੈਗਾ। ਤੇ ਤੁਸੀਂ ਉਹਨਾਂ ਨੂੰ ਐਪ ਡਾਊਨਲੋਡ ਕਰਨ ਨੂੰ ਕਹੋ, ਪੰਜਾਬੀ ਰੇਡੀਓ USA ਦੀ YouTube ਚੈਨਲ ਸਬਸਕ੍ਰਾਈਬ ਕਰਨ ਨੂੰ ਕਹੋ, ਤੇ ਉਹ ਕਿਸੇ ਵੀ ਟਾਈਮ ਜਿਹੜੇ ਪ੍ਰੋਗਰਾਮ ਸੁਣ ਸਕਦੇ ਆ, ਕਿਉਂਕਿ ਆਪਾਂ ਬਹੁਤ ਹੀ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਆ ਆਪਣੀ ਕੋਸ਼ਿਸ਼ ਦੇ ਮੁਤਾਬਕ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਇਮੀਗ੍ਰੇਸ਼ਨ ਦੇ, ਸਿਹਤ ਸੰਭਾਲ ਦੇ, ਫੂਡ ਦੇ ਪ੍ਰੋਗਰਾਮ, ਗੁਰਬਾਣੀ ਪ੍ਰੋਗਰਾਮ ਸਵੇਰੇ ਸ਼ਾਮ 6 ਤੋਂ 7 ਘੰਟੇ ਹਰ ਰੋਜ਼ ਗੁਰਬਾਣੀ ਦੇ ਪ੍ਰੋਗਰਾਮ ਹੁੰਦੇ, ਹੋਰ ਸ਼ੋਜ਼ ਸੋਸ਼ਲ ਇਸ਼ੂ ਦੇ ਉੱਤੇ ਜੋ ਕੁਝ ਸਾਡੇ ਹਰ ਰੋਜ਼ ਸਾਡੇ ਨਾਲ ਵਾਪਰਦਾ ਆ, ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਸੋ ਵੱਧ ਤੋਂ ਵੱਧ ਪਰਿਵਾਰਾਂ ਨੂੰ ਪੰਜਾਬੀ ਰੇਡੀਓ USA ਦੇ ਨਾਲ ਜੋੜੋ ਤੇ ਅਸੀਂ ਬਹੁਤ ਹੀ ਧੰਨਵਾਦੀ ਹੋਵਾਂਗੇ। ਸੋ ਇੱਥੇ ਹੀ ਇਜਾਜ਼ਤ ਲੈਂਦੇ ਹਾਂ। ਜੀ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US US